पहली बात तो ये है बरखुरदार, ये जो तू टिक टुक चलती है कि हम तुम्हारे खुश होने पे पैदा ही नहीं थे। ਮੈਂ ਉਹ ਕਹਿਣਾ ਵਾ हाँ ਮੈਂ ਤੁਹਾਡੇ ਬੱਚੇ ਦੀ ਮਾਂ ਬਣਨ ਵਾਲੀ ਆ ਜੀ। मैं दूसरे मुल्क जो खुशियां खरीदने गया था, वो जब मैं यहाँ से खरीदता था वो पाट जाती थी। ਵਾਂਦੀ ਮੈਨੂੰ ਉਹਦੇ ਸਕੰਜੇ ਜਾ ਗਿਆ ਵਾ, ਤੈਨੂੰ ਮੇਰਾ ਕੋਈ ਖਿਆਲ ਨਹੀਂ ਆਇਆ। तू हंसी का ओवरलैपियां वहां। अस्सलाम वालेकुम नाज़रीन, टी टाइम में खुश आमदीद जा पेशा पाला गटी मारी मारिया। ਹੋ ਭਜਾ ਸਾਡੇ ਨਾਲ ਕਾਸ਼ਫ ਹਸਨੀ ਸਾਹਿਬ, ਖੁਦਾ ਰਸੂਲ ਦੀ ਕਸਮ ਹੈ ਆਪਣੀ ਮਰਜ਼ੀ ਨਾਲ ਤੁਹਾਡੀਆਂ ਅੱਖਾਂ ਦੇ ਸਾਹਮਣੇ ਤੁਹਾਡੀਆਂ ਅੱਖਾਂ ਦੇ ਸਾਹਮਣੇ ਕੋਈ ਧੋਖਾ ਨਹੀਂ, ਕੋਈ ਗੇੜਾ ਨਹੀਂ। ਅੱਲਾ ਦੀ ਕਸਮ ਹੈ, ਮੈਂ ਕਹਿ ਰਿਹਾ ਰੋਜ਼ਿਆਂ ਦਾ ਮਹੀਨਾ, ਉਹ ਜਿਹੜਾ ਟਿਪੀਕਲ ਮਹੱਲੇਦਾਰ ਆ ਨਹੀਂ ਕਸਮਾਂ ਖਾ ਖਾ, ਅੱਲਾ ਦੀ ਕਸਮ ਹੈ ਮੈਂ ਉਹ 'ਚ ਕਹਿ ਰਿਹਾ 100% ਆਪਣੀ ਮਰਜ਼ੀ ਨਾਲ ਭਾਜੀ। ਕਿਉਂ ਜੀ ਭਾਈ, ਜੇ ਗਲਤ ਆ ਤੇ ਦੱਸੋ। ਕਰੋੜ% ਜੀ। ਹਲੋ ਕਰੋੜ%। ਭਾਈਜਾਨ ਇਹ ਬੰਦੇ ਠੀਕ ਨਹੀਂ ਨਹੀਂ ਯਾਰ, ਮੇਰੇ ਪੁੱਤਰ ਦੇ ਚੈਨਲ ਤੇ ਗਿਆ, ਉਹਦੇ ਫਰੀਦ ਸਾਬਰੀ ਦੇ ਸਾਡੇ 2-3 ਸ਼ੋਅ ਨੇ ਉੱਥੇ ਕੀਤੇ। ਉਸ ਤੋਂ ਬਾਅਦ ਤੂੰ ਬਗੈਰਤੀ ਕੀਤੀ ਹੈ, ਤੂੰ ਹੋਰ ਸ਼ੋਅਾਂ ਤੇ ਵੀ ਕਰਨ ਲੱਗ ਪਿਆ ਕੰਮ। ਉਹਨੂੰ ਪਤਾ ਕਿੰਨਾ ਦੁੱਖ ਹੋਇਆ ਵਿਚਾਰੇ ਨੂੰ। ਭਾਨੂੰ ਮੇਰੇ ਨਾਲ ਕਿਹੜਾ ਕੋਈ ਕੰਟਰੈਕਟ ਹੋਇਆ ਜਾਂ ਨਹੀਂ ਕੰਟਰੈਕਟ ਭਾਵੇਂ ਨਹੀਂ ਹੋਇਆ, ਤਲਕ ਤੇ ਹੁੰਦਾ ਨਾ ਪਿਆਰ। ਤੇਰਾ ਸਾਡੇ ਨਾਲ ਕੰਟਰੈਕਟ ਹੋਇਆ। ਨਹੀਂ ਭਾਈ ਮੁਹੱਬਤਾਂ ਤੂੰ ਜਾ ਕੇ ਫਰੀਦ ਕੋ ਕਿਉਂ ਬੈਠਾ ਫਿਰ? ਲੇਕਿਨ ਕਿਉਂ ਬੈਠਾ ਭਲਾ? ਕਿਉਂ ਸਾਡਾ ਇੱਥੇ ਦਾ ਇੱਥੇ ਬੱਚਾ ਦਾ ਬੰਦਾ ਨਾ ਭਾਈ ਕੋਈ ਤੇ ਗੈਰ ਕੋ ਕਿਉਂ ਬੈਠਾ? ਭਾਈ गैर का की शेर सी गैर के तुम गैरों से मिलने आए हो, हमने अपने भी आजमाए हैं। लोग फूलों से चल के जख्म खाते हैं, हमने अपनों से, लोग फूलों से जख्म खाते हैं। हमने मेरे अपने भी आजमाए हैं। हमने दीवार गिराई थी कच्चे मकान की। हाँ समझ आ रही? क्या कहने हाँ तो वो मैनू दसो ना पहले। ਭਾਈ ਨੂੰ ਪਤਾ ਕੀ ਆ, ਆਪਣੀ ਮਰਜ਼ੀ ਆ, नहीं है नहीं गल है, ਮਨ ਮਰਜ਼ੀ ਸਰ। नहीं है नहीं गल हैगी। ਤੁਸੀਂ ਇਹ ਦੱਸੋ ਪਹਿਲੇ ਸਿੱਧੀ ਭੈਣ, ਉਹ ਵਿਚਾਰਾ ਪਤਾ ਕਿੰਨੀ ਟੈਨਸ਼ਨ ਦੇ ਵਿੱਚ ਆ। ਹੋ ਸਕਦਾ ਤੈਨੂੰ ਮੈਂ ਕਿਹਾ ਸੀ, ਮੈਂ ਤੈਨੂੰ ਫਰੀਦਾ ਕਿਹਾ ਸੀ ਕਿ ਉੱਠ ਫਰੀਦਾ ਸੁੱਤਿਆ। ਮੈਂ ਇਹਨੂੰ ਕਿਹਾ ਸੀ, ਮੈਂ ਕਿਹਾ ਸੀ ਫਰੀਦ ਤੂੰ ਜਦੋਂ ਇੱਥੋਂ ਜਾਏਗਾ ਨਾ, ਤੈਨੂੰ ਅਸਲ ਰੰਗ ਨਜ਼ਰ ਆਉਣਗੇ ਦੁਨੀਆ ਦੇ। ਹਾਏ 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 कौन क्या है? ਹਾਂ ਤੈਨੂੰ ਰੰਗ ਨਜ਼ਰ ਆਉਣਗੇ। लेकिन उस्ताद जी वो खुश होया है। ਤੁਸੀਂ ਉਹਨੂੰ ਕਹਿਣਾ ਮੇਰੇ ਪੁੱਤਰ ਕੋ ਕੰਮ ਕਰ ਰਿਹਾ, ਉਹ ਇੰਨੇ ਅਲਫਾਜ਼ਾਂ ਨਾਲ ਖੁਸ਼ ਹੋਇਆ ਹੋਏਗਾ। ਜਾਓ ਮੈਂ ਕਹਿਣ ਡਿਆ ਵਾਂ। ਲੇਕਿਨ ਉਸਤਾਦ ਜੀ ਫਰੀਦ ਉੱਥੇ ਵੇ ਫਰੀਦ ਸਾਬਰੀ ਅਗਰ ਦੁਨੀਆ 'ਚ ਕਿਸੇ ਨੂੰ ਢਿੱਡੋਂ ਮੁਨਾਫਕ ਸਮਝਦਾ ਨਾ, ਤੈਨੂੰ ਸਮਝਦਾ। ਨਹੀਂ ਉਸਤਾਦ ਜੀ ਮੇਰਾ ਰੱਬ ਜਾਣਦਾ, ਮੇਰੀ ਨੀਅਤ ਮੇਰਾ ਅੱਲਾ ਜਾਣਦਾ। ਇਹ ਮੁਨਾਫਕ ਦੀ ਪਛਾਣ ਹੀ ਹੁੰਦੀ, ਉਹਨੇ ਕੋਲ ਕਹਿਣਾ ਹੁੰਦਾ, ਉਹਨੇ ਇਹੀ ਗੱਲਾਂ ਕਰਨੀ, ਮੇਰਾ ਰੱਬ ਜਾਣਦਾ। ਮੁਨਾਫਿਕ ਪਤਾ ਕੌਣ ਹੁੰਦਾ ਉਸਤਾਦ ਜੀ? ਕੌਣ? ਉਹਦੇ ਹਲਕਾ ਅਹਬਾਬ ਦੇਖ ਲਓ, ਮੇਰੇ ਹਲਕਾ ਅਹਬਾਬ ਦੇਖ ਲਓ ਕਿਹੜੇ ਕਿਹੜੇ ਨੇ। ਅੱਛਾ ਅੱਖੇ ਐਸੀ ਬੇਲੋਜੀਕਲੀ ਗੱਲ ਆ ਕਿ ਮੁਨਾਫਕ ਹੁੰਦਾ ਹੀ ਉਹ ਆ ਜਿਹਦੇ ਹਲਕਾ ਅਹਬਾਬ ਉਦਾਂ ਦੇ ਨਾ ਹੋਣ, ਹੋਰ ਆਪਣੀ ਮੁਨਾਫਕਤ ਕਰੇ। ਉਹਨੂੰ ਕਿਤੇ ਮੁਨਾਫਕ, ਇਹ ਕਿਹੜਾ ਮੁਨਾਫਕ ਹੁੰਦਾ ਜਿਹਦੇ ਹਲਕਾ ਅਹਬਾਬ ਹੀ ਉਦਾਂ ਦੇ ਨੇ। ਫਰੀਦ ਨਾਲ ਉਸਤਾਦ ਜੀ ਇਖਤਲਾਫ ਆਪਣੀ ਜਗ੍ਹਾ ਤੇ, ਲੇਕਿਨ ਉਹਦੀ ਇਸ ਰਾਏ ਨੂੰ ਮੈਂ ਮੌਜ਼ੂ ਕਰਾਰ ਦਿੰਦਾ। ਕਿਹਦੀ ਨੂੰ? ਮੁਨਾਫਕ ਵਾਲੀ। ਨਹੀਂ ਮੇਰੇ ਯਾਰ ਹਲਕਾ ਅਹਬਾਬ ਦੇਖੋ ਯਾਰ, ਮੇਰੇ ਲਈ ਦੁਆਵਾਂ ਦੇਖੋ, ਕਰਮ ਦੇਖੋ, ਸ਼ੁਕਰ ਅਲਹਮਦੁਲਿਲਾ। ਉਹ ਦੁਆਵਾਂ ਕਿਤੇ ਤੁਹਾਡਾ ਬੇੜਾ ਉਲਟ ਗਿਆ, ਓਏ ਦੁਆਵਾਂ ਉਲਟ ਗਈਆਂ। ਕੀ ਗੱਲ? ਉਹ ਯਾਰ ਤੂੰ ਜੁਗਤ ਕਰ, ਤੂੰ ਬਦਮਾਸ਼ ਹੈ, ਤੂੰ ਬਦਮਾਸ਼ ਭੰਡ। ਆਹ ਵੀ ਦੇਖੋ ਮੇਰੀ ਦੁਆਵਾਂ ਬਹੁਤ ਆਉਣ ਡਈਆਂ। ਮੈਂ ਉਹੀ ਗੱਲ ਕਰਨ ਡਿਆ ਵਾਂ, ਜਿਹੜੀ ਚੀਜ਼ ਹੈ ਨਾ, ਮੇਰਾ ਨੰਬਰ ਖੁੱਲਾ, ਮੋਬਾਈਲ ਖੁੱਲਾ, ਇੱਥੇ ਆਨਲਾਈਨ ਕੈਮਰੇ ਲੈ ਕੇ ਆਵੇ ਮੇਰੇ ਘਰ, ਜਿੱਥੇ ਮਰਜ਼ੀ ਦਿਲ ਕਰੇ ਮੇਰੇ ਨਾਲ ਮੂੰਹ ਤੇ ਆ ਕੇ ਬਾਰਗੇਨਿੰਗ ਕਰੇ, ਫੇਸ ਟੂ ਫੇਸ ਬਹਿ ਕੇ। ਮੈਂ ਅਗਰ ਮੁਨਾਫਕਤ ਕੀਤੀ ਜਾਂ ਮੈਂ ਕੋਈ ਐਡਮ ਇੰਜ ਕੋਈ ਨਹੀਂ ਕਰਦਾ ਹੁੰਦਾ। ਕਿਉਂ ਨਹੀਂ ਕਰਦਾ? ਇੰਜ ਜਿਹਨੇ ਇੰਜ ਕਰਨਾ ਹੁੰਦਾ ਨਾ, ਹਾਂਜੀ ਉਹਨੇ ਪਹਿਲੇ ਹੀ ਉਹ ਨਹੀਂ ਕੰਮ ਕਰਨਾ ਹੁੰਦਾ ਜਿਹਦੀ ਵਜ੍ਹਾ ਤੋਂ ਇਹ ਕਰਨਾ ਪਵੇ। ਬਿਲਕੁਲ ਸਹੀ ਗੱਲ। ਹਾਂ ਜਿਹਨੇ ਇਹ ਕੰਮ ਕਰ, ਸਭ ਤੋਂ ਮਜ਼ੇਦਾਰੀ ਦਾ ਇੱਕ ਮਜ਼ੇਦਾਰ ਸਾਡਾ ਮਾਹੌਲ ਪਤਾ ਕੀ ਆ? ਹਾਂ ਮਜ਼ੇਦਾਰ ਮਾਹੌਲ ਇਹ ਆ, ਦਾਨਿਸ਼ ਸਾਹਿਬ ਵਰਗਾ ਮੁਨਾਫਿਕ ਆਦਮੀ ਤੁਸੀਂ ਕਾਇਨਾਤ ਹੀ ਨਹੀਂ ਵੇਖਣਾ। ਲੇਕਿਨ ਫੈਸਲ ਸਾਹਿਬ ਮੇਰੀ ਗੱਲ ਸੁਣ ਲਓ, ਤੂੰ ਉਹਨੂੰ ਇਹ ਗੱਲ ਦੱਸੀ ਤੇ ਸਾਰੀ ਜ਼ਿੰਦਗੀ ਤੂੰ ਮੇਰੇ ਤੋਂ ਕਿਹਾ, ਮੈਂ ਤੇਰੇ ਤੋਂ, ਉਹਨੂੰ ਨਹੀਂ ਇਹ ਖਬਰਦਾਰ ਨੂੰ ਤਾਂ ਗੁੱਸੇ ਹੀ ਤੈਨੂੰ ਕਹਿ ਦਵੇਂ ਵੀ ਜਾਨੀ ਇੰਜ ਕਹਿ ਰਿਹਾ ਸੀ। ਹਸਪੀਟਲ ਸੁਣ ਲਓ ਆਹ ਗੱਲ, ਹੁਣ ਠੀਕ ਹੋ ਗਿਆ। ਹੁਣ ਇਹਦੇ ਕੋਲੋਂ ਰਿਹਾ ਨਹੀਂ ਜਾ ਰਿਹਾ ਕਿ ਮੈਂ ਹੁਣ ਕੀ ਕਰਾਂ, ਮੈਂ ਦੱਸਣਾ ਵਾ। ਓਹੋ
ਬੁੱਢੀਆਂ ਤਰ੍ਹਾਂ। ਤੈਨੂੰ ਪਤਾ, ਤੈਨੂੰ ਦਾਨਿਸ਼ ਕਹਿ ਰਿਹਾ ਸੀ ਕਿ ਫੈਸਲ ਸਾਹਿਬ ਇਦਾਂ, ਫੈਸਲ ਵਰਗਾ ਮੁਨਾਫਿਕ, ਮੈਨੂੰ ਉੱਥੋਂ ਕਢਾਉਣ ਵਾਲਾ ਹੀ ਫੈਸਲ ਹੈ। ਫੈਸਲ ਇਹ ਤੈਨੂੰ ਦਾਨਿਸ਼ ਨੇ ਕਿਹਾ, ਫੈਸਲ ਸਾਹਿਬ ਇਹ ਹੁਣ ਮੇਰਾ ਤੁਸੀਂ ਅਗਰ ਦੱਸਿਆ ਨਾ, ਇਹ ਦੇ ਲੈਣਾ, ਫਿਰ ਇਹ ਤਲਾ ਹੋ ਗਈ। ਭਰਾ ਦਾ ਨਾਮ ਨਾ ਹੁਣ ਫੈਸਲ ਸਾਹਿਬ ਅੰਦਰੋਂ ਭਖੇ ਪਏ ਨੇ ਦਾਨਿਸ਼ ਤੇ। ਇਹਨਾਂ ਹੌਸਲਾ ਨਹੀਂ ਹੈਗਾ ਕਿ ਚੁੱਪ ਕਰਕੇ ਪੀ ਜਾਣ। ਕੌਣ? ਹੁਣ ਮਿਲੇ ਨੇ ਦਾਨਿਸ਼ ਨੂੰ ਫੈਸਲ ਸਾਹਿਬ, ਤੇ ਹੁਣ ਫੈਸਲ ਸਾਹਿਬ ਨਾਂ ਨਹੀਂ ਲੈ ਰਹੇ, ਲੇਕਿਨ ਉਹਨੂੰ ਤੰਜ਼ ਕਰ ਨੂੰ ਪਾਗਲ ਕਰ ਰਹੇ। ਆਹੋ ਭਾਈ, ਤੇ ਕਢਾਉਣ ਵਾਲੀ ਅਸੀਂ ਆ। ਨਹੀਂ ਯਾਰ ਫੈਸਲ ਭਾਈ, ਨਹੀਂ ਮੈਂ ਹੀ ਤੈਨੂੰ ਕਢਾਇਆ ਭਾਈ। ਤੈਨੂੰ ਕਿਸੇ ਨੇ ਕਿਹਾ ਨਾ? ਮੈਨੂੰ ਕਿਹਨੇ ਕਹਿਣਾ? ਮੈਨੂੰ ਨਹੀਂ ਪਤਾ। ਓਹੋ, ਹੁਣ ਦਾਨਿਸ਼ ਸਾਹਿਬ ਨੂੰ ਪਤਾ ਲੱਗ ਗਿਆ ਵੀ ਕਿਸੇ ਨੇ ਨਾ ਇਹਦੇ ਕੰਨ ਭਰਤੇ, ਤੇ ਹੁਣ ਫੈਸਲ ਸਾਹਿਬ ਨੇ ਵਾਅਦਾ ਵੀ ਕੀਤਾ ਤੇ ਦੱਸ ਵੀ ਨਹੀਂ ਰਹੇ ਉਹਨੂੰ। ਜਿਹੜੀ ਇਹ ਮੈਂ ਤੁਹਾਨੂੰ ਅੱਜ ਦੀ ਗੱਲ ਕਰ ਰਿਹਾ, ਮੈਂ ਤੁਹਾਨੂੰ ਪੂਰੇ ਸਾਡੇ ਮੁਆਸ਼ਰੇ ਦੀ ਗੱਲ ਕਰ ਰਿਹਾ। ਲੌਜੀਕਲੀ ਗੱਲ ਹੈ। ਹਾਂਜੀ, ਕਿ ਉਹ ਇਹ ਇਦਾਂ ਦੀ ਗੱਲਬਾਤ ਆ ਕਿ ਦੱਸਣਾ ਨਹੀਂਗਾ, ਪਹਿਲੇ ਰਾਹ ਬੰਦ ਕਰ ਲੈਣੇ ਹਾਂਜੀ। ਦੱਸਣ ਵਾਲੇ ਤੇ ਕਿ ਜੋ ਉਹਨੇ ਕਹਤਾ ਨਾ, ਹੁਣ ਦਾਨਿਸ਼ ਕਹਿ ਰਿਹਾ ਫੈਸਲ ਸਾਹਿਬ ਸਹੀ ਦੱਸੋ, ਤੁਹਾਨੂੰ ਫਰੀਦ ਨੇ ਕਿਹਾ ਇਹ ਗੱਲ? ਫਰੀਦ ਨੂੰ ਤਾਂ ਮੈਂ ਮਿਲਿਆ ਹੀ ਨਹੀਂ, ਉਹਨੂੰ ਤਾਂ ਮੈਨੂੰ ਦੇਖਣ ਨੂੰ ਪਤਾ ਨਹੀਂ ਕਿੰਨੀ ਦੇਰ ਹੋ ਗਈ, ਮੈਂ ਉਹਨਾਂ ਗੱਲ ਹੀ ਨਹੀਂ ਕਰਦਾ। ਇਹ ਤੁਹਾਨੂੰ ਫਰੀਦ ਨੇ ਕਹੀ ਹੈ, ਮੈਨੂੰ ਸਮਝ ਆ ਗਈ ਹੈ। ਠੀਕ ਹੈ ਜੀ। ਹੁਣ ਅੱਧੀ ਕਹਿੰਦੇ ਫਰੀਦ ਦੀ ਮੰਨ ਲਈ ਆ, ਅੱਧੀ ਮੇਰੀ ਇਹਨੇ ਮੰਨ ਲਈ ਆ, ਤੇ ਅੱਧੀ ਕਹਿੰਦੇ ਉਹਨੂੰ ਦੱਸਤੀ ਆ। ਦਰਮਿਆਨ ਚ ਕਹਿੰਦਾ ਫਸੂ ਦਿੱਤਾ ਵਾ ਮੈਨੂੰ ਤੇ ਦਾਨਿਸ਼ ਨੂੰ। ਇੱਕ ਮਿਸਾਲ, ਹਾਂਜੀ, ਉਹਨੂੰ ਅੰਦਾਜ਼ਾ ਲਵਾਤਾ ਵਾ। ਉਹਨੂੰ ਅੰਦਾਜ਼ਾ ਵੀ ਲਵਾਤਾ ਵਾ, ਨਾਮ ਵੀ ਨਹੀਂ ਲਿਆ, ਤੇ ਉਹ ਸ਼ੱਕ ਚ ਵੀ ਆ ਮੈਨੂੰ ਕਿਸੇ ਨੇ ਦੱਸਿਆ, ਤੇ ਉਹ ਅਗਲਾ 1-2 ਦਿਨ ਦੇ ਵਿੱਚ ਫਿਰ ਬਕਾ ਲੈਂਦਾ ਵਾ। ਉਹ ਕਹਿੰਦਾ ਫੈਸਲ ਤਾਂ ਤੁਹਾਡਾ ਮੇਰਾ ਵਾਅਦਾ ਬਿਲਕੁਲ ਹੈ। ਜ਼ਿੰਦਗੀ ਦੇ ਵਿੱਚ ਤੁਹਾਨੂੰ ਪਤਾ ਲੱਗ ਜਾਏ ਕਿ ਮੈਂ ਉਸ ਬੰਦੇ ਨਾਲ ਗੱਲ ਕੀਤੀ, ਤੇ ਤੁਸੀਂ ਮੈਨੂੰ ਫੜ ਲੈਣਾ, ਮੈਨੂੰ ਸਿਰੇ ਦੱਸ ਦਿਓ ਤੁਹਾਨੂੰ ਫਰੀਦ ਨੇ ਕਿਹਾ। ਹੁਣ ਜਦੋਂ ਤੂੰ 2-3 ਵਾਰੀ ਤਾਂ ਨਹੀਂ ਵੱਡੀਆਂ ਗੱਲਾਂ, ਤੈਨੂੰ ਤੇਰੀ ਮਾਂ ਦੀ ਕਸਮ, ਫੈਸਲ ਤੂੰ ਮੈਨੂੰ ਦੱਸ ਦੇ, ਤੈਨੂੰ ਤੇਰੇ ਬੱਚਿਆਂ ਦੀ ਕਸਮ। ਹੁਣ ਐਡੀਆਂ ਕਸਮਾਂ ਪਾਤੀਆਂ। ਹੁਣ ਫੈਸਲ ਨੇ ਕਹਿਣਾ ਲੇਕਿਨ ਅਗਰ ਤੂੰ ਨਾਲ ਗੱਲ ਕੀਤੀ ਤੇ ਇਹ ਵੇਖ ਲਾ, ਫਿਰ ਤੂੰ ਇਹ ਮਤਲਬ ਤੂੰ ਫਿਰ ਸਾਰੀ ਜ਼ਿੰਦਗੀ ਜੋ ਮਰਜ਼ੀ ਹੋਈ, ਉਸਤਾਦ ਜੋ ਮਰਜ਼ੀ ਕਰੇ, ਜਿਹੜਾ ਮਰਜ਼ੀ ਕਰੇ, ਮੈਂ ਤੇਰੀ ਸ਼ਕਲ ਨਹੀਂ ਵੇਖਣੀ। ਕਿ ਫੈਸਲਾ ਤੁਹਾਡਾ ਵਾਅਦਾ ਰਿਹਾ। ਫਰੀਦ ਨੇ ਕਹਿਣਾ ਬਸ ਠੀਕ। ਅੱਛਾ, ਹੁਣ ਦਾਨਿਸ਼ ਨੇ ਇਹ ਹੁੰਦਾ ਕੀ ਆ? ਇਹਨੇ ਕਿਹਾ ਕਿ ਫਰੀਦ ਨੇ ਕਿਹਾ ਜਾਂ ਸਜਾਦ ਨੇ ਕਿਹਾ ਜਾਂ ਨਕਾਸ਼ ਕਿਸੇ ਨੇ ਵੀ ਕਿਹਾ, ਇਹ ਗੱਲ ਮੁੱਕੀ ਤੇ ਉਹ ਹੁਣ ਮੁੱਕਰ ਗਿਆ ਆਪਣੀ ਹਰ ਗੱਲ ਤੋਂ। ਉਹ ਕਹਿੰਦਾ ਮੈਂ ਕਰ ਲੈਣਾ ਤਾਂ ਇਹ ਤੂੰ ਦਾਨਿਸ਼, ਤੂੰ ਹੁਣੇ ਮੇਰੇ ਨਾਲ ਗੱਲ ਕੀਤੀ ਆ ਵੇਖ ਲਾ ਤੂੰ। ਯਾਰ ਫੈਸਲ ਸਾਹਿਬ ਗੱਲ ਹੈ ਭਾਈ, ਤੁਸੀਂ ਜੋ ਕਰਨਾ ਹੈਗਾ ਕਰ ਲੈਣਾ, ਮੈਂ ਉਹਨੂੰ ਨਹੀਂ ਛੱਡਣਾ। ਹੁਣ ਇਹ ਮੁੱਕਰ ਗਿਆ ਕਸਮਾਂ ਤੋਂ ਸਾਰੀਆਂ ਤੋਂ। 99%। ਹਾਂਜੀ, ਹੁਣ ਇਹਦੀ ਕਾਲ ਗਈ ਆ, ਮੈਨੂੰ ਆਈ ਆ ਕਾਲ ਜਾਂ ਕਿਸੇ ਨੂੰ ਆਈ ਹੈ। ਹੁਣ ਉਹ ਸ਼ੁਰੂ ਹੋ ਗਿਆ ਵੀ ਹਾਂ ਵੀ ਤੂੰ ਇਹ ਗੱਲ ਕੀਤੀ। ਹਾਂਜੀ, ਕਿਹੜਾ ਮੈਂ ਕਢਾਇਆ ਜਨਾਬ ਫੈਸਲ ਨੂੰ ਦਫ਼ਤਰੋਂ, ਕਿਹੜੀ ਮੈਂ ਮੁਨਾਫਕਤ ਕੀਤੀ ਸਜਾਦ ਸਾਹਿਬ? ਉਸਤਾਦ ਜੀ ਇੱਕ ਮਿਸਾਲ ਆ, ਮੈਂ ਕਹਿਣਾ ਹੁਣ ਮੈਨੂੰ ਕੀ ਪਤਾ ਕੀ ਗੇਮ ਪਈ ਹੈ, ਲੇਕਿਨ ਮੈਨੂੰ ਪਤਾ ਲੱਗ ਗਿਆ ਵੀ ਮੈਂ ਗਈ। ਮੈਂ ਕਿਹਾ ਕੀ ਹੋਇਆ? ਉਤੋਂ ਕੀ ਗੱਲ ਹੋਈ? ਨਹੀਂ ਤੂੰ ਕੀ ਫੈਸਲ ਨੂੰ ਕਹਿੰਦੇ ਆ ਕਿ ਦਾਨਿਸ਼ ਨੇ ਮੈਨੂੰ ਕਢਾਇਆ? ਅੱਛਾ ਦਾਨਿਸ਼ ਸਾਹਿਬ, ਗੱਲ ਇਹ ਹੈ ਕਿ ਉਹਨੇ 40 ਗੱਲਾਂ ਕੀਤੀਆਂ, ਤੇ 2 ਮੈਂ ਕੀਤੀਆਂ, ਤੇ ਉਹਨੇ ਮੇਰੀਆਂ 2 ਦੱਸਤੀਆਂ, ਤੇ ਆਪਣੀਆਂ 40 ਨਾਲ ਹੀ ਅਲਰਟ ਕਰਤਾ। ਇਹ ਮੈਂ ਤੁਹਾਨੂੰ ਜੈਨੂਇਨ ਹਕੀਕਤ ਦੱਸ ਰਿਹਾ। ਇਦਾਂ ਹੀ ਹੁੰਦਾ। ਇਹ ਇੰਜ ਨਹੀਂ ਗੱਲ ਹੋਈ, ਇਹ ਸਭ ਤੋਂ ਵੱਡੀ ਦਲੀਲ ਆ। ਇੰਜ ਨਹੀਂ ਗੱਲ ਹੋਈ। ਹਾਂ ਐਸਾ ਹੀ। ਹਾਂਜੀ, ਤੁਸੀਂ ਮੇਰੀ ਪੂਰੀ ਵੀਡੀਓ ਨਹੀਂ ਦੇਖੀ, ਇਹਨਾਂ ਕੋ ਟੋਟਾ ਕੱਟ ਕੇ ਤੁਸੀਂ ਮੈਨੂੰ ਗਾਲਾਂ ਕੱਢਣ ਲੱਗ ਪੈਂਦੇ। ਠੀਕ ਹੈ ਜੀ, ਇੰਜ ਗੱਲ ਨਹੀਂ ਹੋਈ। ਮੈਂ ਕਹਿੰਦਾ ਅੱਛਾ ਕਿੰਜ ਹੋਈ? ਭੈਣ ਉਹਨੇ ਮੈਨੂੰ ਆਹ ਗੱਲ ਕਹੀ ਹੈ, ਠੀਕ ਹੈ ਜੀ, ਇਸ ਤਰ੍ਹਾਂ ਉਹਨੇ ਮੈਨੂੰ ਗੱਲ ਕਹੀ ਹੈ, ਅੱਗੋਂ ਮੈਂ ਉਹਨੂੰ ਗੱਲ ਕਹੀ ਹੈ। ਮੈਂ ਕਿਹਾ ਹੋ ਸਕਦਾ ਭਾਈ ਦਾਨਿਸ਼ ਨੇ ਕਢਾਇਆ। ਮੈਂ ਇਹ ਨਹੀਂ ਕਿਹਾ ਕਿ ਦਾਨਿਸ਼ ਨਹੀਂ ਕਢਾਇਆ। ਉਹਨੇ ਇੱਕ ਤਾਂ ਲਫ਼ਜ਼ ਤੇਜ਼ ਆਦਮੀ ਨੇ ਇੱਧਰ ਉੱਧਰ ਕਰਕੇ ਉਹਨੇ ਬਚਣਾ ਕਿ ਮੈਨੂੰ ਫੈਸਲ ਨੇ ਕਿਹਾ ਕਿ ਭਾਈ ਯਾਰ ਮੈਨੂੰ ਇਹ ਗੇਮ ਸਾਰੀ ਦਾਨਿਸ਼ ਦੀ ਲੱਗਦੀ ਹੈ। ਤੇ ਮੈਂ ਕਿਹਾ ਭਾਈ ਹੋ ਸਕਦਾ, ਮੈਂ ਕੀ ਕਹਿ ਸਕਦਾ? ਲੈ ਆ ਮੈਂ ਗੱਲ ਕੀਤੀ ਤੇ ਉਹਨੇ ਤੈਨੂੰ ਕੀ ਕਿਹਾ? ਮੈਂ ਤੈਨੂੰ ਕਢਾਇਆ? ਯਾਰ ਕਿੱਡਾ ਬਗੈਰਾ ਤਾਂ ਯਾਰ, ਮੇਰਾ ਤੇਰੇ ਨਾਲ ਕੀ ਵੈਰ ਆ? ਤੈਨੂੰ ਏਦਾਂ ਦਾ ਕਰ ਦੇਣਾ ਉਹਨਾਂ ਦੋਵਾਂ ਜਣਿਆਂ ਨੇ ਕਿ ਤੈਨੂੰ ਸਮਝ ਨਹੀਂ ਆਉਣੀ ਕਿ ਤੂੰ ਇੰਨਾ ਕੁ ਉਲਝਾ, ਤੂੰ ਇਹਨੂੰ ਫਿਰ ਫੋਨ ਕਰਨਾ ਕਿ ਫੈਸਲ ਸਾਹਿਬ ਤੁਸੀਂ ਨੂੰ ਆਹ ਗੱਲ ਕਹੀ, ਇਹਨੇ ਤੈਨੂੰ ਇੰਨਾ ਕੁ ਉਲਝਾ ਦੇਣਾ ਕਿ ਤੈਨੂੰ ਸਮਝ ਨਹੀਂ ਆਉਣੀ ਦੋਵਾਂ ਚੋਂ ਕਿੰਨੇ ਕਿਹਾ ਕਿੰਨੇ ਨਹੀਂ ਕਿਹਾ, ਕੀ ਰੌਲਾ ਵਾ ਕੀ ਨਹੀਂ। ਤੂੰ ਸਾਰੀ ਜ਼ਿੰਦਗੀ ਨਾਲ ਗੁੰਝਲ ਜਿਹਾ ਤੈਨੂੰ ਬਣਾ ਦੇਣਾ। ਇਹ ਸਾਡਾ ਜੈਨੂਇਨ ਸਾਡਾ ਮੁਆਸ਼ਰਾ ਸੀਨ ਹੈ ਜਿਹੜਾ ਤੁਸੀਂ ਦੱਸਿਆ, ਇਦਾਂ ਹੀ ਹੁੰਦਾ ਹਮੇਸ਼ਾ ਇਦਾਂ ਹੀ ਹੁੰਦਾ। ਤੇ ਮੈਂ ਉਹਨੂੰ ਕਿਹਾ, ਮੈਂ ਕਿਹਾ ਜਿਹੜਾ ਬੰਦਾ ਕਹਿੰਦਾ ਨਾ ਇੱਕ ਮਿਸਾਲ ਆ ਕਿ ਯਾਰ ਉਹਨੇ ਆ ਗੱਲ ਕੀਤੀ, ਉਹਨੂੰ ਕੋ ਭਾਜੀ ਮੇਰੇ ਨਾਲ ਆਓ ਜ਼ਰਾ, ਉਹਨਾਂ ਦੇ ਮੂੰਹ ਤੇ ਇਧਰ ਆ ਕੇ ਤੇ ਜਿਹਨੇ ਨਾਲ ਆਉਣਾ ਨਾ ਮੂੰਹ ਤੇ ਉਹਨੇ ਜ਼ਿੰਦਗੀ 'ਚ ਨਹੀਂ ਆਉਣਾ ਕਦੀ। ਸਹੀ ਤੇ ਨਾ ਉਹਨੇ ਕਦੀ ਮਤਲਬ ਹਾਮੀ ਭਰਨੀ। ਇਹ ਗੱਲਬਾਤ 2 ਅਫਰੀਕਾਂ ਦੀ ਲੜਾਈ ਹੋਈ ਹੈ ਨਾ, ਹੁਣ ਇੱਕ ਜੱਜ ਨੇ 2 ਅਫਰੀਕਾਂ ਦੀ ਲਹਿਦਾ ਸੁਣਨੀ ਆ।
ਉਹ ਜੱਜ ਨੂੰ ਦੋਵੇਂ ਸੱਚੇ ਲੱਗਣ ਡਏ ਆ। ਮਜ਼ਾ ਉਦੋਂ ਆ ਕਿ ਦੋਵੇਂ ਬੈਠੇ ਹੋਣ ਤੇ ਜੱਜ ਵੀ ਬੈਠਾ ਹੋਵੇ, ਫੇਰ ਗੱਲ ਹੋਵੇ। ਆਮਣੇ ਸਾਹਮਣੇ ਗੱਲ ਹੋਵੇ। ਹਾਂਜੀ, ਉਹ ਨਹੀਂ ਹੋਣੀ, ਉਹ ਤੇ ਲੜਾਈ ਪੈ ਜਾਊਗੀ। ਏਦਾਂ ਤਾਂ ਲੜਾਈ ਬਹੁਤੀ ਪੈਣੀ। ਉਸਤਾਦ ਜੀ ਫਿਰ ਫਿਰ ਆ ਜਿਹੜੀਆਂ ਸੁਣੀਆਂ ਸੁਣਾਈਆਂ ਗੱਲਾਂ ਨੇ ਨਾ ਉਸਤਾਦ ਜੀ, ਮੇਰੇ ਦਿਮਾਗ ਪਾੜਦਾ ਕਿ ਵੀ ਉਹਨੇ ਹਮਲਾ ਲਿਆ, ਉਹਨੇ ਮੇਰੇ ਮੂੰਹ ਤੇ ਜਿਹਨੇ ਗੱਲ ਕਰ ਦਿੱਤੀ, ਉਹ ਹਾਈਪਰ ਕਾਤੋਂ ਹੋ ਜਿਹਨੇ ਜਾਂਦੇ ਹੋ ਗਿਆ ਸਿਸਟਮ। ਮੈਂ ਖੁਦਾ ਦੀ ਕਸਮ ਖਾ ਕੇ ਕਹਿੰਦਾ, ਮੈਨੂੰ ਮਿੱਠਾ ਜੀ ਮੈਂ ਜੈਨੂਇਨ ਕਹਿਣੇ, ਮੈਂ ਰੇੜੀ ਲਾ ਲਾ, ਮੈਂ ਜੋ ਮਰਜ਼ੀ ਕਰ ਲਾਂ ਮੈਂ, ਲੇਕਿਨ ਮੈਂ ਫਰਕ ਮੈਂ ਬਹੁਤ ਪਾਣਾ ਵਾ ਮਿੱਠੇ। ਤੁਸੀਂ ਤਾਂ ਘਬਰਾ ਹੀ ਗਏ ਵੀ ਕਿਹੜਾ ਤੇ ਡਾਲਾ ਫਿਰਨ ਡਿਆ ਵਾ। ਠੀਕ ਹੈ ਨਾ? ਯਾਰ ਮੈਂ ਕਹਿੰਦਾ ਵਾ ਦਿਨ ਦਿਹਾੜ ਆਉਂਦੇ ਆ, ਖੁਸ਼ੀਆਂ ਦਾ ਦਿਨ ਅੱਗੋਂ ਆਉਂਦੇ, ਤੁਸੀਂ ਓਏ ਚੱਲ, ਤੁਹਾਡੇ ਨਾਲ ਖੁਸ਼ੀਆਂ, ਤੁਹਾਡੇ ਨਾਲ ਮੇਰੀਆਂ ਕਾਹਦੀਆਂ ਖੁਸ਼ੀਆਂ ਵਾ? ਚੱਲ ਮੈਂ ਕੰਮ ਕਰਨ ਆਉਣਾ ਵਾ। ਚਲੋ ਫਿਰ 2 ਖੁਸਰੇ ਮੰਗਾ ਲਿਓ। ਚੱਲ ਫਿਰ ਮੰਗਾ ਲੈ, ਇੱਕ ਤੂੰ ਆ ਜਾ ਤੇ ਇੱਕ ਤੇਰਾ ਭਰਾ ਆ ਜਾ, ਤੂੰ ਵੀ ਆ ਜਾਣਾ। दैट्स ऑल ओके सर, आपसे गुजारिश करनी थी हमने, और मैंने और दानिश भाई ने। ਹਜੇ ਉਹ ਗੱਲ ਕੰਪਲੀਟ ਹੋ ਲੈਣ ਤੇ ਉਸਤਾਦ ਦੀ। और यार ਜਿਹੜਾ ਜਿਹਨੇ ਕਹਿਤਾ ਮੁਨਾਫਿਕ ਉਹ ਆ ਹੋਊਗਾ ਫਿਰ। ਕਿਹਨੇ ਮੈਨੂੰ ਕਹਿ ਕੇ ਵੇਖਣ ਉਸਤਾਦ ਜੀ? ਉਹ ਹਾਂ, ਕਹਿੰਦੇ ਨੇ ਵੀ ਕਹਿੰਦੇ ਨੇ, ਮੈਂ ਨਹੀਂ ਕਿਹਾ, ਕਦੇ ਨਹੀਂ ਮੈਂ ਕਿਹਾ। ਤੈਨੂੰ ਇਹ ਕਿਹਾ ਵਾ ਕਿ ਫਰੀਦ ਤੈਨੂੰ ਸਮਝਦੇ। ਸਮਝਦਾ ਵਾਂ। ਸਮਝੀ ਜਾਵੇ ਦੁਨੀਆ ਸਾਰੀ। ਸਮਝਦਾ ਭਾਈ, ਔਰ ਉਹ ਸਮਝਦਾਰ ਆ। ਸਮਝਦਾ ਨਹੀਂ, ਯਕੀਨਨ ਸਮਝਦਾ ਵਾ। ਯਕੀਨਨ ਮੰਨਿਆ ਵਾ ਉਹਨੇ। ਮੰਨਿਆ ਵਾ। ਉਸਤਾਦ ਮੁਹਤਰਮ, ਤੁਹਾਨੂੰ ਵੀ ਸਾਰਿਆਂ ਨੂੰ ਮੇਰਾ ਮੈਂ ਜੈਨੂਇਨ ਅੱਲਾ ਕਹਿ ਦੇਖ ਰਿਹਾ, ਰਿਹਾ। ਕਿਉਂਕਿ ਤੁਸੀਂ ਉਹਦੇ ਨਾਲ ਬਹੁਤ ਜ਼ਿਆਦਤੀਆਂ ਕੀਤੀਆਂ। ਬਹੁਤ ਬਹੁਤ ਮੈਂ ਤੁਸੀਂ ਉਹਨੂੰ ਇਕੱਲੇ ਨੂੰ ਛੱਡ ਦਿੱਤਾ। ਜਿਹਨੀ ਮੈਂ ਜ਼ਿਆਦਾ ਕੀਤੇ, ਮੇਰਾ ਸ਼ੌਕ ਚੀਮਾ ਆਪਣੇ ਕੰਮ ਦਾ। ਅੱਲਾ ਦੇਖ ਰਿਹਾ ਉਸਤਾਦ ਜੀ, ਮੈਂ ਕਿਉਂ ਕਿਸੇ ਨੂੰ ਮੁਤਮਈਨ ਕਰਦਾ ਰਹਾਂ? ਮੈਂ ਆਪਣੇ ਜ਼ਮੀਰ ਅੱਗੇ ਮੁਤਮਈਨ ਆ। ਉਹ ਭਾਜੀ ਤੁਹਾਨੂੰ ਕਿਤੇ ਫੇਰ ਉਹੀ ਗੱਲ ਹੱਥ ਕੜੀ ਲੱਗ ਗਈ ਆਵੇ, ਘਬਰਾ ਹੀ ਗਏ ਤੁਸੀਂ। ਉਹ ਮੈਂ ਕਾਹਤੋਂ ਘਬਰਾਣਾ ਮਿੱਠਾ? ਇੱਕ ਮਿੰਟ ਆ ਜਾਓ ਯਾਰ, ਇੱਕ ਮਿੰਟ ਆ ਜਾਓ। ਹੁਣ ਜਿਹੜਾ ਬੋਲਿਆ ਮੈਂ ਉਹਦੇ ਬਹੁਤ ਭੈੜੀ ਪਾਉਣੀ ਜੇ। ਮੈਂ ਨਹੀਂ ਵੇਖਣਾ ਵੀ ਕਿਹੜਾ ਮਜ਼ਾਕ ਰਾਤ ਤੇ ਕਿਹੜਾ ਮਿੱਠਾ ਪੁਰੀਆ। ਮੈਂ ਤੁਹਾਨੂੰ ਦੱਸ ਦਿੱਤਾ ਜੀ, ਬਿਲਕੁਲ ਸਹੀ। ਠੀਕ ਆ? ਮੈਂ ਇੱਥੇ ਦਾ ਮੈਂ ਹੀ ਸਾਰਾ ਕੁਛ ਆ। ਇਹ ਬਾਤ ਹੈ। ਮੈਂ ਨਹੀਂ ਦੇਖਣਾ ਇੱਥੇ ਵੀ ਕੌਣ ਕਿੱਡਾ ਕੁ ਪਾਣੀ ਚ ਆ। ਠੀਕ ਹੈ ਕੀ ਹੈ ਇੱਥੇ, ਕੌਣ ਹੰਸੀ ਕਾ ਗੋਲ ਗੱਪਾ ਹੈ ਤੇ ਕੌਣ ਜੁਗਤੋਂ ਕਾ ਤੂਫਾਨ ਹੈ। ਹਾਂ, ਮੈਂ ਨਹੀਂ ਦੇਖਣਾ। ਠੀਕ ਹੋ ਇਹ ਨਹੀਂ ਵੇਖਣਾ ਕਿ ਬਸ ਅੱਜ ਆਇਆ। ਹੁਣ ਮੇਰੀ ਗੱਲ ਕੱਟਣੀ ਨਹੀਂ, ਜੀ ਠੀਕ ਹੈ। ਠੀਕ ਆ? ਤੂੰ ਹੰਸੀ ਕਾ ਓਵਰਲੈਪੀਆਂ ਵਾ। ਤੂੰ ਕਾਮੇਡੀ ਦਾ ਭੌਂਕਾ ਵਾ। ਲੈ ਹੱਸੀ ਕਵਰ ਲੈ। ਓਏ ਤੂੰ ਕਹੀਂ ਹੱਸਣ ਡਿਆ ਉਸਤਾਦ ਜੀ, ਉਹ ਕੋ ਕਿਤੇ ਗੱਲ ਤੇ ਹੱਸ, ਕਿਸੇ ਗੱਲ ਤੇ ਹੱਸ। ਇੱਥੇ ਤੂੰ ਅਰਬੀ ਨਹੀਂ ਪੜਿਆ? ਨਹੀਂ ਨਹੀਂ, ਚੱਲ ਉਹ ਤੇ ਕਿਤੇ ਜੇ ਤੂੰ ਕਹਵੇਂ ਨਾ ਕਿਸੇ ਗੱਲ ਤੇ ਹੱਸ, ਉਹ ਤੇ ਉਹਨੇ ਅਗਲੇ 50 ਮਿੰਟ ਨੇ ਫਿਰ ਹੱਸਣਾ। ਭਾਜੀ ਨਹੀਂ ਭਾਈ ਨੇ ਗੱਲ ਇਹ ਆ, ਦੇਖੋ ਮੇਰੀ ਗੱਲ ਸੁਣੋ, ਕਿ ਇਹ ਜ਼ਿਆਦਤੀ ਕੀਤੀ ਤੁਸੀਂ ਹਸਨੀ ਸਾਹਿਬ, ਮੈਂ ਸੱਚੀ ਗੱਲ ਕਰ ਰਿਹਾ। ਪਰ ਮੈਂ ਜ਼ਿਆਦਤੀ ਨਹੀਂ ਕੀਤੀ ਭਾਈ। ਉਹਨੂੰ ਤੁਸੀਂ ਛੱਡ ਕੇ ਇਕੱਲੇ ਨੂੰ ਤੇ ਟੁਰ ਚੱਲੇ ਆ, ਤੇ ਉਹਦੇ ਨਾਲ ਕੌਣ ਰਹਿ ਗਿਆ? ਨਹੀਂ ਫਰੀਦਾ ਤੂੰ ਟੈਨਸ਼ਨ ਨਹੀਂ ਲੈਣੀ, ਜਾ, ਮੇਰੀਆਂ ਦੁਆਵਾਂ ਇਨਸ਼ਾਅੱਲਾ ਤਾਲਾ ਤੇਰੇ ਨਾਲ ਆ। ਹਿੰਮਤ ਨਹੀਂ ਹਾਰਨੀ ਤੂੰ। ਫਰੀਦਾ ਟੁਰਿਆ ਜਾ। ਹਾਂ, ਹਿੰਮਤ ਨਹੀਂ ਹਾਰਨੀ। ਇਹ ਮਤਲਬ ਤੁਹਾਡੀ ਕੱਲ ਤੋਂ ਆਵੇ ਦਫ਼ਤਰ, ਉਹਦਾ ਦਫ਼ਤਰ ਖੁੱਲਾ, ਦਰਵਾਜ਼ੇ ਖੁੱਲੇ, ਸਾਰਿਆਂ ਦੇ ਘਰਾਂ ਦਾ ਪਤਾ। ਆਵੇ, ਕਿਉਂ ਨਹੀਂ ਆਉਂਦਾ? ਉਹ ਮੈਂ ਇਹਨੂੰ ਕਹਿੰਦੀ ਆਉਣਾ ਨਹੀਂ ਨਹੀਂ ਸ਼ਾਹ ਜੀ, ਤੁਸੀਂ ਨਹੀਂ ਕਹਿ ਸਕਦੇ, ਤੁਹਾਡਾ ਕਿ ਅੱਲਾ ਦੀ ਕਸਮ ਹੈ, ਮੈਂ ਕਿਹਾ ਹੈ। ਮੈਂ ਕਿਹਾ ਨਹੀਂ ਹੋਣਾ, ਕਸਮੇ ਖੁਦਾ ਦੀ ਮੈਂ ਕਿਹਾ ਨਹੀਂ ਹੋਣਾ, ਬਿਲਕੁਲ ਇਦਾਂ ਨਹੀਂ ਹੋਣਾ। ਆਪਣਾ ਕੰਮ ਕਰ, ਉਧਰ ਮਿਹਨਤ ਕਰ, ਸਾਰਾ ਟਾਈਮ ਉਧਰ ਲਾ, ਉਧਰ ਸੋਚ ਕੀ ਕਰਨਾ ਵਾ। ਇਹ ਜਿਹੜੇ ਉਹਨੂੰ ਪੰਗੇ ਪੈ ਰਹੇ ਨੇ, ਇਹਦੇ ਚੋਂ ਗੁਜ਼ਰੇ ਹੋ, ਗੁਜ਼ਰ ਕੇ ਤੇ ਇੱਕ ਮੁਕਾਮ ਤੇ ਪਹੁੰਚੇ। ਬੰਦੇ ਉਥੋਂ ਫਿਰ ਮੈਨੂੰ ਮੁਕਾਮ ਤੋਂ ਫੋਨ ਕਰਕੇ ਕਹੇ ਮੈਂ ਆ ਰਿਹਾ ਜੀ। ਮੈਂ ਆ ਰਿਹਾ ਦਫ਼ਤਰ ਮੈਂ ਆ ਰਿਹਾ ਵਾਪਸ। ਅੱਲਾ ਨੂੰ ਕਾਮਯਾਬ ਕਰੇ। ਨਹੀਂ ਉਹਨੇ ਨਹੀਂ, ਸਹੀ ਗੱਲ ਆ, ਮੈਂ ਸਹੀ ਕਹਿ ਰਿਹਾ। ਮੈਂ ਕਹਿੰਦਾ, ਮੈਂ ਚਾਹ ਰਿਹਾ ਉਹ ਬਿਲਕੁਲ ਸਹੀ। ਮੈਂ ਤਾਂ ਤੁਹਾਨੂੰ ਵੀ ਕਹਿ ਰਿਹਾ, ਤੁਸੀਂ ਨਹੀਂ ਮੇਰਾ ਜਾਨ ਛੱਡੋ ਮੇਰੀ, ਜੋ ਦਫਾ ਹੋਵੋ ਕਿਤੇ। ਮੇਰਾ ਤੁਹਾਡੇ ਨਾਲ ਬਿਹਤਰ ਹੈ ਜੀ, ਇੱਕ ਪਲਾਨ ਫਿਰ ਕੋਈ ਕਰੀਏ ਡਿਸਕਸ। ਤੁਹਾਡਾ ਇੱਕ ਛੋਟਾ ਜਿਹਾ ਪਲਾਨ ਸੋਚਿਆ ਜੀ। ਮੈਂ ਚਿੱਕੂ ਬੇਲਚੇ ਨਾਲ ਗੱਲ ਕੀਤੀ, ਉਹ ਕਹਿੰਦਾ ਮੈਂ ਕੱਲ ਤੋਂ ਆ ਜਾਣਾ। ਚਿੱਕੂ ਦਾ ਨਾਮ ਆ, ਬੇਲਚਾ ਉਹਦੀ ਛੇੜ ਹੈ, ਚਿੱਕੂ ਬੇਲਚਾ, ਕਾਮੇਡੀਅਨ ਆ ਬਹੁਤ ਵੱਡਾ। ਉਹ ਕਿੱਥੇ ਦਾ ਭਾਈ ਨੂੰ ਕਦੇ ਸੁਣਿਆ ਹੀ ਨਹੀਂ ਅਸੀਂ। ਸਿੱਕੂ ਵੀ ਮੇਰੇ ਕੋਲ ਬਹੁਤ ਕੁਝ ਹੈਗਾ ਕਾਮੇਡੀਅਨ, ਟੈਨਸ਼ਨ ਨਹੀਂ ਲੈਣੀ। ਲੇਕਿਨ ਉਸਤਾਦ ਜੀ ਮਾਫੀ ਦੇ ਨਾਲ ਜੋ ਇਹ ਟੀਮ ਬੈਠੀ ਹੈ ਨਾ, ਇਸ ਤਰ੍ਹਾਂ ਦਾ ਸਾਨੂੰ ਇੱਕ ਅੱਧਾ ਵੀ ਕੱਢ ਕੇ ਵਿਖਾ। ਓਏ ਬਸ ਕਰ ਦਿਓ, ਤੁਸੀਂ ਖਾਲੀ ਹੋ ਗਏ, ਖਤਮ ਹੋ ਗਏ ਆ, ਮਿੱਟੀ ਹੋ ਗਏ ਤੁਸੀਂ। ਹੀਰੇ ਦੀ ਪਛਾਣ ਜੋਹਰੀ ਨੂੰ ਹੁੰਦੀ ਹੈ, ਠੀਕ ਹੈ? ਇਹਨਾਂ ਨੂੰ ਤੁਸੀਂ ਪਛਾਣਿਆ, ਅੱਗੋਂ ਇਹਨਾਂ ਨੂੰ ਸਾਡਾ ਪਤਾ ਕਿ ਕੀ ਟੈਲੈਂਟ ਲਈ ਫਿਰਦੇ ਅਸੀਂ। ਅਸੀਂ ਮਿੱਟੀ ਨਹੀਂ ਹੋਏ, ਅਸੀਂ ਰੋਜੇ ਰੱਖਣ ਡਏ ਆ, ਥੋੜਾ ਦਿਲ ਹੋਏ ਆ। ਓਹ ਤੇ ਹੁਣ ਤੇ ਨਹੀਂ ਰੋਜ਼ਾ ਹੁੰਦਾ ਜਿਹੜਾ ਅਸੀਂ ਰਿਕਾਰਡ ਕਰੀਦਾ। ਹਾਂਜੀ ਉਦੋਂ ਤੈਨੂੰ ਕੋਈ ਚੀਜ਼ ਬੋਲਣ 'ਚ ਫਰਕ ਪਾ ਸਕਦੀ? ਕਦੀ ਵੀ ਕਦੀ ਵੀ ਨਹੀਂ ਭਾਈ ਨਾ। ਉਹ ਤੂੰ ਜਿੰਨਾ ਮੁਸੀਬਤ 'ਚ ਹੋਵੇ ਓਨਾ ਹੀ ਬਹੁਤਾ ਭੌਂਕਦਾ ਤੂੰ ਰੱਜ ਕੇ ਰੋਟੀ ਖਾਧੀ ਹੋਵੇ ਤੇ ਤੂੰ ਘੱਟ ਬੋਲਦਾ ਵਾ। ਹਾਂਜੀ ਬੋਂਦਲੇ ਤੈਨੂੰ ਟੈਨਸ਼ਨ ਹੋਵੇ ਤੂੰ ਬਹੁਤੀਆਂ ਗੱਲਾਂ ਕਰਦਾ ਵਾ। ਆਹ ਦੇ ਮੂੰਹ ਵੇਖ, ਕੀ ਗੱਲ ਸੁੱਤਾ ਨਹੀਂ? ਓਹ ਹੋ ਇਹ ਨਸੀਬਾਂ ਨੂੰ ਦਿੱਤਾ ਇਹ ਕੰਮ।
ਆਹੋ ਸਰ ਉਹ ਪਲਾਨ ਫਿਰ ਡਿਸਕਸ ਕਰ ਲਈਏ। ਕਿਹੜਾ ਪਲਾਨ ਨਹੀਂ, ਪਹਿਲੇ ਰੋਲਾ ਬਣਿਆ ਹੋਇਆ। ਉਸਤਾਦ ਜੀ ਕਹਿੰਦੇ ਆ ਕਿ ਤੁਹਾਡੇ ਅੰਦਰੋਂ ਤੁਸੀਂ ਖੋਖਲੇ ਹੋ ਗਏ ਹੋ, ਮਿੱਟੀ ਹੋ ਮਿੱਟੀ ਗਈ ਹੋ ਗਏ, ਕੋਈ ਗੱਲ ਨਹੀਂ ਤੁਹਾਨੂੰ। ਉਹ ਉਸਤਾਦ ਉਹ ਬਾਪ ਕਹਿੰਦਾ ਹੀ ਹੁੰਦਾ ਵਾ, ਦਿਲ ਤੇ ਲਈ ਤੇ ਹੁੰਦੀ। ਨਹੀਂ ਬਾਪ ਇਹ ਗੰਦੀ ਔਲਾਦ ਦੀ ਨਿਸ਼ਾਨੀ ਹੁੰਦੀ ਆ ਕਿ ਜੋ ਬਾਪ ਕਹਿ ਰਿਹਾ ਉਹ ਦਿਲ ਤੇ ਲੈ। ਸੀਰੀਅਸ ਹੀ ਨਹੀਂ ਲੈਣਾ। ਸਹੀ ਕਹਿ ਰਹੇ ਭਾਜੀ, ਦੇਖਿਆ ਕਰੋ, ਖੁਦਾ ਦਾ ਖੌਫ ਕਰਿਆ ਕਰੋ ਯਾਰ, ਏਦਾਂ ਨਹੀਂ ਕਰਿਆ ਕਰੋ ਓਏ ਯਾਰ। ਬਾਪ ਕਦੇ ਨਹੀਂ ਕਹਿੰਦਾ ਓਏ ਓਏ ਹਾਏ ਬਾਪ ਹਾਏ ਬਾਪ ਕਦੇ ਨਹੀਂ ਕਹਿੰਦਾ। ਇਹ ਮਿੰਟ ਉਹਨਾਂ ਦਾ ਪੁੱਤਰ ਜਿੱਦਾਂ ਮਰਜ਼ੀ ਹੋਵੇ। ਮੈਂ ਇੱਕ ਨੀਲਪੁਰ ਦੀ ਫਿਲਮ ਦੇਖੀ, ਉਹਦੇ ਪੁੱਤਰ ਨੂੰ ਵਿਸਾਖੀਆਂ ਲੱਗੀਆਂ ਹੋਈਆਂ ਸੀਗੀਆਂ। ਉਹ ਜਿਹੜੇ ਉਹ ਕ੍ਰਿਸ਼ਮਾ ਕਪੂਰ ਖਰੀਦਦੀ ਹੈ ਮੁੰਡਾ, ਹਮ ਤੁਮਾਰੇ ਸਨਮ। ਐਮੀਨਲ ਉਹ ਪਾਰਟੀਕਲ ਵੀ ਹੈ। ਉਹ ਹਨਾ ਨਸਿਆ ਐਨੀਮਲ ਐਮੀਨਲ ਐਮਨਲ ਨਹੀਂ, ਐਮੀਨਲ ਸ਼ਕਤੀ ਜਿਹੜੀ ਵੀ ਸੀ, ਉਹ ਇੰਜ ਕਰਕੇ ਪੁੱਤਰ ਉਹਦਾ ਨਸਣ ਡਿਆ ਤੇ ਉਹਨੂੰ ਵਿਸਾਖੀਆਂ ਲੱਗੀਆਂ ਤੇ ਉਹ ਰੇਸ ਦੇ ਵਿੱਚ ਉਹਨੇ ਹਿੱਸਾ ਲਿਆ। ਤੇ ਅਨਿਲ ਕਪੂਰ ਉਹਦੇ ਵੱਲ ਵੇਖਣ ਡਿਆ, ਕਹਿੰਦਾ ਮੇਰਾ ਬੇਟਾ ਜੀਤੇਗਾ, ਮੇਰਾ ਬੇਟਾ ਜੀਤੇਗਾ, ਮੇਰਾ ਬੇਟਾ ਜੀਤੇ। ਯਾਰ ਉਹ ਨਸ ਪਿਆ ਵਿਸਾਖੀ ਉਹਦੀਆਂ ਵਿਸਾਖੀਆਂ ਡਿੱਗੀ ਜਾਂਦੀਆਂ, ਦੀ, ਟੁੱਟ ਜਾਂਦੀਆਂ, ਹਾਏ ਟੁੱਟ ਜਾਂਦੀਆਂ। ਉਹ ਜਿੱਤਦਾ ਵਾ, ਫਿਰ ਉਹ ਆਪਣੇ ਪੈਰਾਂ ਤੇ ਨੱਸਦਾ। ਪੈਰਾਂ ਤੇ ਨੱਸਦਾ, ਰੇਸ ਵਿਨ ਕਰ ਲੈਂਦਾ। ਬੇਟਾ ਜੀ ਇਹ ਸਿਰਫ ਉਹਨਾਂ ਨੇ ਫਿਲਮ ਚ ਵਹਾਇਆ। ਨਾ 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 ਨਾ, ਇਹ ਹਕੀਕਤ ਵਾਕਿਆ ਸੀ ਅਨਿਲ ਕਪੂਰ ਸਾਹਿਬ ਦਾ। ਤੁਸੀਂ ਇੰਟਰਵਿਊ ਤਾਂ ਸੁਣੋ, ਉਹਨਾਂ ਨੇ ਕਿਹਾ ਹਕੀਕਤ ਵਾਕਿਆ। ਉਹਨਾਂ ਨੇ ਕਿਸੇ ਫਿਲਮ ਜਿਹੜੀ ਹੁੰਦੀ ਉਸਤਾਦ ਜੀ ਹਕੀਕਤ ਨਾਲ ਮਤਲਬੀ ਨਹੀਂ ਹੁੰਦੀ। ਬਣੀ ਹੁੰਦੀ। ਫੈਸਲ ਭਾਈ, ਜਦੋਂ ਤੁਹਾਡੀ ਲੱਤ ਟੁੱਟੀ ਸੀ, ਤੁਸੀਂ ਵੀ ਇਦਾਂ ਦਾ ਪਲਾਨ ਕੀਤਾ ਕਿ ਮੈਂ ਦੌੜ ਕੇ ਸਹੀ ਹੋ ਜਾਵਾਂਗਾ? ਬਈ ਕਸਮ ਵਾਲੀ ਗੱਲ ਵਾ, ਮੈਂ ਡਿੱਗਿਆ ਹੁੰਦਾ, ਮੇਰਾ ਉਸਤਾਦ ਮੈਨੂੰ ਕਹਿੰਦਾ ਉੱਠ ਫੈਸਲ ਉੱਠ, ਮੈਂ ਨਾ ਉੱਠਦਾ। ਮੈਂ ਆਪਣੇ ਪਿਓ ਦਾ ਨਹੀਂ, ਮੈਂ ਚੇਅਰਮੈਨ ਕਹਿਣ ਦੇ ਐ ਹੀ ਹੁੰਦਾ। ਤੁਹਾਡੇ ਕੋਲ 3 ਸੈਕਿੰਡ ਹੁਣ ਉੱਠ ਕੇ ਦਿਖਾਓ ਜ਼ਰਾ। ਨਹੀਂ ਉਸਤਾਦ ਜੀ ਕਿਤੇ ਕਹਿ ਦਿੰਦੇ ਉੱਠ ਫੈਸਲ ਉੱਠ, ਹੁਲਾ ਨਾ ਉੱਠਦਾ ਫਿਰ ਮੈਂ ਤੇ ਗਿਆ ਪਤਾ ਲੈਣ। ਮੈਨੂੰ ਤੇ ਸੱਟਾਂ ਭੁੱਲ ਗਈਆਂ ਜਦੋਂ ਮੈਂ ਜਰਾਬਾਂ ਦੇਖੀਆਂ। ਉਸਤਾਦ ਜੀ ਦੋ ਚੀਜ਼ਾਂ ਬਚ ਗਏ ਇਹਦੀ ਸੱਟ ਚੋਂ, ਇੱਕ ਜਰਾਬਾਂ ਨਜ਼ਰ ਆ ਗਈ। ਨਹੀਂ ਜਰਾਬਾਂ ਮੈਨੂੰ ਪਤਾ ਲੱਗ ਗਿਆ ਕਿੱਥੇ ਆ। ਨਜ਼ਰ ਆ ਗਈ। ਬੜੀਆਂ ਮਹਿੰਗੀਆਂ ਜਰਾਬਾਂ ਸੀ ਭਾਜੀ, ਤੁਹਾਨੂੰ ਨਹੀਂ ਪਤਾ ਉਹ ਕਿੱਥੋਂ ਆਈਆਂ ਸੀ। ਹਾਏ ਹਾਏ ਦੂਸਰਾ ਉਸਤਾਦ ਜੀ ਜਿਹੜਾ ਤੁਹਾਡੀ ਬਾਹ ਫੜ ਲਈ ਸੀ, ਉਸਤਾਦ ਜੀ ਪੈ ਗਿਆ ਜੀ। ਆਹੋ। ਉਹ ਪੈ ਗਿਆ ਜੀ। ਨਹੀਂ ਮੈਂ ਸਭ ਤੋਂ ਜ਼ਿਆਦਾ ਮੈਨੂੰ ਮਜ਼ਾ ਆਇਆ ਨਾ ਜਿਹੜਾ ਪੈਸਾ, ਅੱਲਾ ਮਾਫੀ ਦੇਵੇ, ਮੈਂ ਤਾਂ ਮਜ਼ਾਕ 'ਚ ਨਹੀਂ ਕਹਿ ਰਿਹਾ, ਕਿ ਉਹ ਇੰਨੀ ਤਕਲੀਫ 'ਚ ਸੀ। ਉਹਨੇ ਨਾ ਯਾਨੀ ਦਰੂਦ ਸ਼ਰੀਫ ਪੜ੍ਹਨੀ ਸ਼ੁਰੂ ਕੀਤੀ ਫੈਸਲ ਨੇ, ਜੈਨੂਇਨ। ਤੇ ਮੈਂ ਇਹਦੀ ਬਾਹ ਫੜ ਕੇ ਕੁੱਟੀ ਤੇ ਦਰੂਦ ਸ਼ਰੀਫ ਪੜ੍ਹੀ ਤੇ 2 ਲੈਣਾ ਦਰੂਦ ਸ਼ਰੀਫ ਪੜ੍ਹ ਕੇ ਤੇ 2 ਆਖਰ ਦੀਆਂ ਐਤਲ ਕੁਰਸੀ ਪੜ੍ਹ ਕੇ ਤੇ ਖਤਮ ਕਰ ਦਿੱਤਾ। ਮੈਂ ਸੋਚਿਆ, ਮੈਂ ਕਿਹਾ ਯਾਰ ਇਹ ਦਰੂਦ ਸ਼ਰੀਫ ਦਾ ਸਟਾਰਟ ਹੋਇਆ ਵਾ, ਐਤਲ ਕੁਰਸੀ ਦਾ ਐਂਡ ਹੋਇਆ। ਯਾਨੀ ਉਸ ਟਾਈਮ ਨਾ ਇਹਨੂੰ ਜੋ ਮੂੰਹ 'ਚ ਆਇਆ ਇਹਨਾਂ ਨੇ ਪੜ੍ਹਦੇ, ਮੈਂ ਜੈਨੂਇਨ ਕਹਿ ਰਿਹਾ। ਲੇਕਿਨ ਮੈਂ ਕਿਹਾ ਯਾਰ ਯਾ ਅੱਲਾ ਮਾਫ ਕਰਿਓ, ਇਸ ਟਾਈਮ ਤਕਲੀਫ ਬਹੁਤ, ਤੇ ਇਸ ਕਿਸਮ ਦਾ ਇਹਨੇ ਮੇਰਾ ਗੁੱਟ ਕੁੱਟਿਆ। ਹਾਂਜੀ ਓਏ ਉਹ ਸਾਜੀ ਉਹ ਵਕਤ ਭਾਨ ਫੈਸਲ ਹੀ ਜਾਣਦੇ ਆ ਕਿ ਕਿਦਾਂ ਸੀਗਾ। ਹੁਣ ਕੈਸੀ ਗੱਲ ਹੈ, ਅੱਛਾ ਡਾਕਟਰ ਜਿਹੜੇ ਹੁੰਦੇ ਨੇ ਨਾ, ਡਾਕਟਰਾਂ ਨੂੰ ਪਤਾ ਹੁੰਦਾ ਇਹ ਬਕਵਾਸ ਕਰ ਰਹੇ ਨੂੰ, ਨਹੀਂ ਦਰਦ ਨਹੀਂ ਹੋ ਰਹੀ। ਹਾਂਜੀ ਯਾਨੀ ਸਾਫ਼ ਉਹਨਾਂ ਨੂੰ ਪਤਾ ਹੁੰਦਾ। ਉਹਨਾਂ ਨੇ ਇੰਜ ਕਰਕੇ ਲਾਇਆ ਨਾ ਟੀਕਾ ਲਾਣਾ, ਭਾਜੀ ਨਹੀਂ ਦਰਦ ਹੋਈ, ਸਾਨੂੰ ਪਤਾ ਕਿੰਨੀ ਕੁ ਹੁੰਦੀ, ਉਹਨਾਂ ਦਾ ਐਕਟ ਕਰੋ। ਇਹ ਕਈਆਂ ਨੂੰ ਉਹ ਝੂਠਾ ਜਾ ਕੇ ਛੇ ਯਾਰ ਡਾਕਟਰਾਂ ਦਾ ਬੜੀ ਗੇਮ ਹੁੰਦੀ ਸਾਰੀ। ਉਹਨਾਂ ਨੂੰ ਪਤਾ ਵਾ। ਐਕਸਪੀਰੀਅੰਸ ਹੈ ਭਾਈ, ਰੋਜ਼ ਦਾ ਕੰਮ ਉਹਨਾਂ ਦਾ। ਮੈਂ ਹੁਣ ਅੱਗੋਂ ਉਸਤਾਦ ਜੀ ਮਾਫੀ ਦੇ ਨਾਲ ਐਸ ਕਾਰ ਮਾਰ ਕੇ ਨਸਿਆ, ਹਾਂਜੀ ਐਂਡ ਤੱਕ ਪਹੁੰਚੇ ਹਾਂ। ਅਸੀਂ ਅੱਜ ਤੱਕ ਜ਼ੁਬਾਨ ਤੇ ਨਾਮ ਨਹੀਂ ਲਿਆ ਉਸ ਬੰਦੇ ਦਾ, ਹੈ ਕੌਣ ਸੀਗਾ ਕਦੇ ਵੀ ਨਹੀਂ ਲਾਂਗੇ ਅਸੀਂ। ਖੁਸ਼ ਰਹਿ ਜਾ, ਤੇਰਾ ਚੈਨਲ ਤਰੱਕੀਆਂ ਕਰੇਗੀ। ਭਾਈ? ਤੁਹਾਨੂੰ ਪੈਸੇ ਉਹਨੇ ਕਿੰਨੇ ਦਿੱਤੇ ਤੁਹਾਨੂੰ? ਜਿਹੜਾ ਵੀ ਹੈ, ਜਿੰਨੇ ਵੀ ਮਰਵਾਏ, ਕਿਉਂ ਮੈਂ ਤੈਨੂੰ ਕਿਹਾ ਉਹੀ ਗੱਲ ਹੈ ਕਿ ਠੀਕ ਹੈ। ਉਹ ਸਭ ਤੋਂ ਜ਼ਿਆਦਾ ਇਹਨੂੰ ਸਮਝਦਾ। ਇਹ ਹੁਣ ਸਬੂਤ ਨਹੀਂ ਉਹਦਾ। ਉਹ ਨਹੀਂ ਉਸਤਾਦ ਜੀ, ਅਸੀਂ ਤਾਂ ਨਾਂ ਹੀ ਨਹੀਂ ਲਿਆ ਕਿਸੇ ਦਾ, ਨਾਲੇ ਹਾਂ ਮਾਫ ਕੀਤਾ। ਇਹ ਕਰਕੇ ਮੂੰਹ ਕੋ ਕਰਦਾ ਨਾ ਨਹੀਂ ਲੈ ਕੇ ਇਹ ਉਸਤਾਦ ਜੀ ਮੈਂ ਜੈਨ, ਅੱਜ ਮੈਂ ਉਹ ਸੀਸੀਟੀਵੀ ਸਾਰਾ ਕੁਝ ਕਢਵਾ ਲਵਾਂ ਤੇ 2 ਜਣੇ ਫਸਣੇ ਚ ਤੁਹਾਡੀ ਟੀਮ ਦੇ ਮੇਨ। ਨਾਲੇ ਹਰ ਗੱਡੀ ਇਸ ਲੱਤ 'ਚ ਹੀ ਵੱਜਦੀ, ਪਤਾ ਨਹੀਂ ਕਿਤੇ ਫੇਵਰੇਟ ਕੀਤੀ ਉਹਨਾਂ ਨੇ ਯਾਰ। ਫੈਸਲ ਤਾਂ ਤੁਹਾਨੂੰ ਨਾ ਸਹੀ ਤਰ੍ਹਾਂ ਕਿਸੇ ਨੇ ਯੂਜ਼ ਨਹੀਂ ਕੀਤਾ, ਯਕੀਨ ਕਰ। ਸਾਡੀ ਹਕੀਕਤ ਗੱਲ। ਜਿਸ ਮਹੱਲੇ 'ਚ ਤੂੰ ਜਵਾਨ ਹੋਇਆ ਬਚਪਨ ਤੋਂ ਲੈ ਕੇ ਹੁਣ ਤੱਕ, ਤੈਨੂੰ ਕੋਈ ਬੰਦਾ ਮਿਲਿਆ ਨਹੀਂ ਜਿਹਨੇ ਤੈਨੂੰ ਸਹੀ ਯੂਜ਼ ਕੀਤਾ। ਹਾਂਜੀ ਯਕੀਨ ਕਰ। ਨਹੀਂ ਬਚਪਨ ਦਾ ਚ ਕੀ ਤਲਕ ਆ? ਬਚਪਨ ਤੋਂ ਐਕਟਰ ਆ, ਚਾਈਲਡ ਰੋਲ ਨਹੀਂ ਹੁੰਦੇ, ਹਾਂਜੀ ਹਾਂਜੀ ਚਾਈਲਡ ਸਟਾਰ ਐਕਟਰ ਹੁੰਦੇ ਪਤਾਸ਼ੀ, ਪਤੈਸ਼ੀ ਐਕਟਰ ਆ। ਸਾਜੀ ਵੱਡਾ ਨਾਮ। ਵਾਹ ਵਾਹ ਵਾਹ। ਮੈਂ ਕਹਿੰਦਾ ਮੈਂ ਫੈਸਲ ਰਾਮੇ ਨੂੰ ਤੁਸੀਂ ਜਿਸ ਮਰਜ਼ੀ ਬੰਦੇ ਨਾਲ ਖਿਲਾਰ ਦਿਓ। ਅੱਛਾ ਆਮਰ ਖਾਨ ਸੇ ਨਾਮ ਖਾਨ ਸਾਹਿਬ ਦੇ ਨਾਲ ਖਿਲਾਰ ਦਿਓ। ਫੈਸਲ ਹੋਈ। ਹਾਂ ਡਾਇਲੌਗ ਬੋਲੇਗਾ ਤੈਨੂੰ ਆਮਰ ਖਾਨ ਫਿੱਕਾ ਨਾ ਲੱਗੇ, ਮੈਨੂੰ ਫੜ ਲਈ। ਵੇ ਮੈਂ ਨਾ ਹੋਇਆ ਤੇ ਇਹਨੂੰ ਫੜ ਲਈ, ਮੈਂ ਆ ਜਾਵਾਂਗਾ ਫਿਰ 1 ਘੰਟੇ ਤੱਕ, ਫਿਰ ਛੱਡ ਕੇ ਮੈਨੂੰ ਫੜ ਲਈ। ਭਾਈ ਨੇ ਤੇ ਖਾਸ ਕਰਮਾ ਭਾਈ ਫੈਸਲ ਦੇ। ਤੈਨੂੰ ਕਿਸੇ ਨੇ ਕਿਹਾ ਵੀ ਨਹੀਂ ਕਦੀ ਕਿ ਫੈਸਲਾ ਆ ਮੈਂ ਤੈਨੂੰ ਯੂਜ਼ ਕਰਾਂ। ਉਸਤਾਦ ਜੀ ਯੂਜ਼ ਕਰਨ ਵਾਲੇ ਤੇ ਬਹੁਤ ਮਿਲੇ ਮੈਨੂੰ ਅਜੇ ਤੱਕ। ਅੱਛਾ ਹੁਣ ਤੱਕ ਵੀ? ਆਹੋ ਅੱਛਾ ਕਈ ਬੰਦੇ
ਚੱਲੀ ਫਿਰ ਲੇਕਿਨ ਤੂੰ ਯੂਜ਼ ਹੋ ਗਿਆ ਹਾਂ ਐਦਾਂ ਹੀ ਗਲਤ ਹੱਥਾਂ 'ਚ। ਜਿੱਦਣ ਸੰਜੇ ਲੀਲਾ ਬੰਸਾਰੀ ਸਾਹਿਬ ਤੇ ਤੂੰ ਚੜ ਗਿਆ ਨਾ ਤੇ, ਹਾਏ 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 ਸਾਜੀ ਦੁਆ ਕਰੋ ਜਿੱਦਣ ਮੈਲ ਗਿਬਸਨ ਸਾਹਿਬ ਦੇ ਤੋਂ ਉੱਥੇ ਚੜ ਓਏ ਗਿਆ, ਹੋਏ ਹੋਏ ਜਾਂ ਉਹ ਜਿਹੜੇ ਜਿਨ੍ਹਾਂ ਨੇ ਟਾਈਟੈਂਕ ਬਣਾਈ ਸੀ ਕਰੈਕਟਰ, ਕੈਮਰੌਨ ਸਾਹਿਬ, ਹਾਏ 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 ਜੇਮਸ ਕੈਮਰੌਨ, ਉਹਨਾਂ ਨੇ ਪਛਤਾਉਣਾ ਵਾ ਕਿ ਯਾਰ ਅਸੀਂ ਇਹ ਕਿਉਂ ਨਹੀਂ ਸੀ ਸਾਨੂੰ ਸਭ ਤੋਂ ਪਹਿਲੇ ਮਿਲੇ। ਓਏ ਹਾਏ ਵਾਹ। ਟਾਈਟੈਨਿਕ 'ਚ ਤੂੰ ਹੁੰਦਾ ਹੀਰੋ, ਹਾਏ ਹਾਏ ਓਏ ਹੋਏ ਤੂੰ Okay. ਕੀ ਲੱਗਣਾ ਸੀ ਉੱਤੇ ਖਲੋਤੇ ਐ ਕਰਕੇ ਤੂੰ ਉੱਤੇ। ਅੱਗੇ ਵੀ ਡੁੱਬੀ ਟਾਈਟੈਨਿਕ ਚ ਨਾ ਪਾਓ, ਉਹਨੇ ਅੱਗੇ ਢਿੱਡ ਦੇ ਕੁੜੀ ਖਿਲਾਰਨੀ, ਇਹਨੇ ਸਮੁੰਦਰ ਚ ਸੁੱਟ ਦੇਣੀ ਹੋ। ਨਹੀਂ ਫਿਰ ਮੈਂ ਸਮਾਂ ਫੈਸਲ ਯਾਰ ਇਹਨੂੰ ਤੂੰ ਰੋਲ ਦੇ ਦੇ ਕੋਈ, ਇਹਨੇ ਇਹ ਨਹੀਂ ਵੇਖਣਾ। ਅੱਛਾ ਸਭ ਤੋਂ ਵੱਡੀ ਦੀ ਗੱਲ, ਇਹੋ ਜਿਹੇ ਐਕਟਰ ਉਹ ਜਿਹੜਾ ਆਪਣਾ ਨਹੀਂ ਉਹ ਸਟੰਟ ਮੈਨ ਨਹੀਂ ਯੂਜ਼ ਕਰਦੇ ਅੱਛਾ ਜੀ। ਇਹਨੇ ਹਾਂ। ਦੂਜੀ ਗੱਲ ਮੈਂ ਤੁਹਾਨੂੰ ਲਿਖ ਕੇ ਦੇ ਦਿੰਦਾ, ਫੈਸਲ ਨੂੰ ਰੋਣ ਵਾਲਾ ਸੀਨ ਦਿਓ, ਇਹਦੀਆਂ ਅੱਖਾਂ 'ਚ ਵੈਸਲੀਨ ਲਾਉਣ ਦੀ ਲੋੜ ਨਹੀਂ ਪੈਗੀ ਤੁਹਾਨੂੰ, ਆਪ ਰੋਏਗਾ, ਹਾਏ ਹਾਏ ਜੈਨੂਅਨ ਰੋਏਗਾ। ਨੈਚੁਰਲ ਅਦਾਕਾਰ ਹੈ। ਹਾਂ ਯਕੀਨ ਯਾਨੀ ਕਿ ਤਮਗਾ ਇਮਤਿਆਜ਼ ਇਹਨਾਂ ਦਾ ਬਣਦਾ ਇਸ ਵਾਰੀ। ਮੈਂ ਸਹੀ ਕਹਿ ਰਿਹਾ। ਤੁਹਾਡੇ ਪਾਕਿਸਤਾਨ ਦੇ ਵਿੱਚ ਫਿਰਦੌਸ ਕਮਾਲ ਸਾਹਿਬ ਐਸੇ ਐਕਟਰ ਨੇ ਹਾਂਜੀ ਕਿ ਜਿਹੜੇ ਰੋ ਪੈਂਦੇ ਸੀ, ਹਾਂਜੀ। ਫਿਰਦੌਸ ਜਮਾਲ ਸਾਹਿਬ। ਫਿਰਦੌਸ ਜਮਾਲ ਸਾਹਿਬ ਤੇ ਦੂਜਾ ਫੈਸਲ ਰਾਮੇ। ਓਏ ਓਏ ਹੋਏ ਹੋਏ ਕਿੱਡਾ ਵੱਡਾ ਇਨਕਸ਼ਾਫ ਹੈ ਭਾਈਜਾਨ ਇਹ ਜਦੋਂ ਸੀਨ 'ਚ ਰੋਂਦਾ ਨਾ, ਰੋਣ ਤੋਂ ਬਾਅਦ ਚੁੱਪ ਨਹੀਂ ਕਰਦਾ 2-2 ਘੰਟੇ। ਹਾਏ ਹਾਏ ਵਾਹ ਵਾਹ। ਹਾਂ ਇਹ ਉਹਨੂੰ ਤਾਰੀਫ ਆ ਕਿ ਇਹਦੀ ਗੱਲ ਮਸ਼ਹੂਰ ਆ, ਜਿਹੜਾ ਇਹਨੇ ਆਪਣੇ ਉਹਨੇ ਕਿਹਾ ਸੀ ਇੱਕ ਦਿਨ ਪਤਾ ਨਹੀਂ ਤਾਂ ਕਿਹੜਾ ਸਟੇਜ ਤੇ ਦੋਸਤ ਸੀ, ਉਹਨੇ ਕਿਹਾ ਯਾਰ ਮੈਂ ਜੋ ਵੀ ਕਰੈਕਟਰ ਕਰਤਾ ਹੂੰ ਉਹ ਮੇਰੇ ਅੰਦਰ ਰਹਿ ਜਾਤਾ ਹੈ, ਨਿਕਲता नहीं। ਉਹ ਭਾਈ ਸ਼ਬੀਰ ਕਾ ਹੀ ਨਾ ਗੱਲ ਕੀਤੀ। ਹਾਂ ਸ਼ਬੀਰ ਕਾਜ ਸਾਹਿਬ ਨੇ ਉਹਨੇ ਕਿਹਾ, ਓਏ ਹੋਏ ਇਹਨੇ ਕਿਹਾ ਸ਼ਬੀਰ ਕਾਜ ਮੈਂ ਜਿਹੜਾ ਵੀ ਕਰੈਕਟਰ ਕਰਦਾ ਨਾ ਥੀਏਟਰ ਤੇ, ਮਤਲਬ ਮੈਂ ਨੌਕਰ ਬਣਿਆ, ਉਸ ਤੋਂ ਬਾਅਦ ਮੈਂ ਮਾਲਕ ਵੀ ਬਣਿਆ, ਲੇਕਿਨ ਉਹ ਨੌਕਰ ਵੀ ਮੇਰੇ ਅੰਦਰ ਰਹਿ ਜਾਂਦਾ, ਫੀਲਿੰਗ ਉਹ ਡਬਲ ਹੋਈ ਡਬਲ ਹੋ ਜਾਂਦੀ। ਫਿਰ ਮਾਲਕ ਬਣ ਗਿਆ, ਫਿਰ ਅਗਲੀ ਸਾਈਡ ਤੇ ਸ਼ੌਹਰ ਬਣ ਗਿਆ, ਫਿਰ ਅਗਲੀ ਸਾਈਡ ਤੇ ਸਹੁਰਾ ਬਣ ਗਿਆ, ਸਾਰੇ ਇਕੱਠੇ ਹੋ ਜਾਂਦੇ 4-5-6। ਇੰਜ਼ਾਇਟੀ ਚਲਾ ਗਿਆ ਸੀ। ਤੇ ਤੁਸੀਂ ਇਸ ਕੋਲ ਸ਼ਿਰਕਾ ਪਿਆ ਕਰੋ, ਉਹਦਾ ਨਹੀਂ character ਨਿਕਲ ਫਿਰ ਜਾਂਦਾ। ਉਹਨਾਂ ਨੇ ਕਿਹਾ ਤੂੰ ਫੈਸਲ ਤੂੰ ਅੱਜ ਤੋਂ ਬਾਅਦ ਜ਼ਿਆਦਾ ਇਮੋਸ਼ਨਲ ਨਹੀਂ ਕਰਨੇ, ਕਿਉਂਕਿ ਤਾਰੀ ਬਹੁਤ ਕਰ ਲੈਂਦਾ। ਉਹਨੇ ਮੈਨੂੰ ਡਾਕਟਰ ਨਜ਼ਰੁੱਲਾ ਨੂੰ ਵੀ ਭੇਜਿਆ ਸੀ। ਵੈਸੇ ਇਹ ਕਰਮ ਹੀ ਆ, ਵੈਸੇ ਨੈਨਕ ਤੁਹਾਡੇ ਜ਼ਿਲ੍ਹੇ ਤੋਂ ਬੇਰ ਕੇ ਆ, ਇਹ ਕਰਮ ਹੀ ਆ ਭਾਜੀ। ਨਹੀਂ ਸਲਾਹੀਅਤ ਆ ਅੰਦਰ। ਔਰ ਉਸਤਾਦ ਜੀ ਇਹ ਗੱਲ ਕਰ ਰਹੇ ਆ, ਮੈਂ ਇਹਨੂੰ ਮੰਨਾਂਗਾ। ਕੋਈ ਹੋਰ ਬਹੁਤ ਵੱਡਾ ਐਕਟਰ ਆ ਫੈਸਲ ਰਾਮੇ। ਅੱਛਾ ਭਾਈ ਜਿਹੜਾ ਕਹਿ ਰਹੇ ਤੁਸੀਂ ਐਕਟਰ ਆ ਕਿ ਸਾਰੀਆਂ ਚੀਜ਼ਾਂ 4-5 ਚੀਜ਼ਾਂ ਇਕੱਠੀਆਂ ਜਦੋਂ ਹੋ ਜਾਂਦੀਆਂ ਇਹਨਾਂ ਦੇ ਵਿੱਚ, 4-5 ਚੀਜ਼ਾਂ ਨਹੀਂ 4-5 ਕਰੈਕਟਰ। ਕਰੈਕਟਰ ਇਕੱਠੇ ਹੁੰਦੇ ਆ, ਤੇ ਉਹ ਅਗਰ ਇਹ ਇਕੱਲੇ ਹੀ ਕਰੈਕਟਰ ਕਰਦੇ ਹੋਣ ਕਿ ਜੀ ਆ ਪਿਓ ਬਣਿਆ ਵਾ ਤੇ ਉਹਦੇ ਵਿੱਚ ਧੀ ਵੀ ਬਣ ਗਈ, ਉਹਦੇ ਵਿੱਚ ਸਹੁਰਾ ਵੀ ਬਣ ਗਿਆ, ਉਹੀ ਤੇ ਕਹਿ ਰਿਹਾ ਇਹ ਫੋਰਐਵਰ ਹੈਗੇ ਆ। ਫੋਰਐਵਰ ਮਤਲਬ ਜਲਫਰੇਜੀ ਟਾਈਪ ਨੇ। ਯਾਰ। ਇੱਕ ਫਿਲਮ 'ਚ ਸੰਜੀਵ ਕੁਮਾਰ ਸਾਹਿਬ ਨੇ 7 ਰੋਲ ਕੀਤੇ ਨੇ, ਪਤਾ ਤੁਹਾਨੂੰ? ਵਾਹ ਵਾਹ 7 ਰੋਲ ਕੀਤੇ ਨੇ ਇੱਕ ਫਿਲਮ 'ਚ। ਹਾਏ ਹਾਏ ਹਾਂ ਸੰਜੀਵ ਕੁਮਾਰ ਇੱਕ ਬੜਾ ਵੱਡਾ। ਬਲਾ ਦਾ ਨਾਮ ਹੋਇਆ ਐਕਟਰ, ਇਹਨਾਂ ਅੱਗੇ ਅੱਛਾ ਜੀ। ਕੱਖ ਓਏ ਹੋਏ ਹੋਏ 107 ਕਰਾ ਲਾ। ਇਹਨਾਂ ਵੱਡੇ ਲੋਕ ਨੇ ਉਸਤਾਦ ਜੀ, ਮੈਂ ਤਾਂ ਕੱਖ ਵੀ ਨਹੀਂ, ਉਹ ਵੱਡੇ ਨੇ ਤੁਸੀਂ ਸਾਰੇ। ਵੱਡੇ ਹੋ। ਇਹ ਤੁਹਾਡਾ ਤੁਸੀਂ ਵੱਡਾ ਫਾਈਨਲ ਹੋ ਇਸ ਟਾਈਮ ਫੈਸਲ ਭਾਈ ਕੀ ਯਾਰ ਕਰਨੀ ਅਮਿਤਾਭ ਬੱਚਨ ਸਾਹਿਬ ਦਾ ਕਿੱਡਾ ਨਾਮ। ਬਹੁਤ ਵੱਡਾ ਛੋਟਾ ਜਿਹਾ ਮੀਤਾ ਬੱਚਨ। ਨਹੀਂ ਅਮਿਤਾਭ ਬੱਚਨ, 17-18 ਲਫ਼ਜ਼ਾਂ ਦਾ ਨਾਮ। ਨਹੀਂ ਉਹ ਇੰਡਸਟਰੀ ਲੇਕਿਨ ਕੱਖ ਨਹੀਂ। ਇਹਨਾਂ ਨੂੰ ਕੀ ਪਤਾ ਉਸਤਾਦ ਜੀ? ਉਸਤਾਦਾਂ ਦਾ ਚੰਡਿਆ ਵਾ, ਜਿੱਥੇ ਗਿਆ ਆਪਣਾ ਲੋਹਾ ਮਨਵਾਇਆ ਉਸਤਾਦ ਜੀ। ਹਾਂਜੀ। ਇਹ ਚ ਕੋਈ ਸ਼ੱਕ ਨਹੀਂ ਹੈ, ਅੱਲਾਹ ਪਾਕ ਕੋਈ ਦੋ ਰਾਏ ਨਹੀਂ ਹੈ। ਓਏ ਹੋਏ ਇਹ ਕਰਮ ਹੀ ਆ, ਮੂੰਹ ਤੇ ਕੂੜੇ ਦੇ ਕਾਟਨ ਵਰਗਾ ਵਾ, ਇਹ ਕਰਮ ਆ ਭਰਾਵਾ। ਅੰਦਰ ਅੰਦਰ ਆ ਨਾ ਜਿਹੜੀ ਚੀਜ਼ ਅੰਦਰ। ਔਰ ਮੈਂ ਤੁਹਾਨੂੰ ਇੱਕ ਅਗਲੀ ਫਾਈਨਲ ਗੱਲ ਦੱਸਾਂ। ਉਹ बाहर नजर आता है एक इंसान मेरे अंदर, दरअसल है खामोश कब्रिस्तान मेरे अंदर। ਹਾਏ ਹਾਏ ਫੈਸਲ हाँ ਇੱਕ ਡਾਇਰੈਕਟਰ ਹੋਵੇ, ਮੈਂ ਉਹ ਤੈਨੂੰ ਕਹਾਂ ਕਿ ਫੈਸਲ ਸਾਹਿਬ ਮੈਂ ਇੱਕ ਫਿਲਮ ਬਣਾ ਰਿਹਾ, ਉਹਦੇ 'ਚ 4 ਰੋਲ ਨੇ, ਤੁਸੀਂ ਇੱਕ ਸਿਲੈਕਟ ਕਰਨਾ, ਤੁਸੀਂ ਕਿਹੜਾ ਕਰੋਗੇ? ਇੱਕ ਬਾਪ ਦਾ ਰੋਲ ਆ जी ਜਿਹਦੀ ਗੰਦੀ ਲਾਦ ਆ ਔਰ ਉਹਦੇ ਤੋਂ ਦੁੱਡੀ ਆ। सही ਇੱਕ ਹੀਰੋ ਦਾ ਰੋਲ ਆ ਹੀਰਵਨ ਦੇ ਨਾਲ ਜਿਹੜਾ ਪੂਰਾ ਪਿਆਰ ਮੁਹੱਬਤ ਵਾਲਾ ਠੀਕ। ਲਵਿੰਗ ਰੋਲ, ਠੀਕ ਹੈ ਜੀ। ਇੱਕ ਫਕੀਰ ਦਾ ਰੋਲ ਆ, ਮੰਗਣ ਵਾਲਾ ਫਕੀਰ, ਠੀਕ ਹੈ ਜੀ, ਉਹਦਾ ਵਿੱਚ ਕੋਈ ਰੋਲ ਆ ਜਿਹੜਾ ਸਾਡੀ ਗੇਮ ਆ। ਇੱਕ ਜਿਹੜਾ ਉਹ ਫਸਾਦੀ ਟਾਈਪ ਵਿਲਨ ਦਾ ਰੋਲ ਆ, ठीक ਜਿਹੜਾ ਵਿਲਨ ਮੇਨ ਵਿਲਨ ਜਿਹੜਾ। 4 ਰੋਲ ਨੇ, ਚਾਰਾਂ ਚੋਂ ਕਿਹੜਾ ਰੋਲ ਤੁਸੀਂ ਕਰੋਗੇ? हीरो दा। ਹੀਰੋ ਦਾ। ਕਿਉਂ ਜੀ? ਲੇਕਿਨ ਤੁਸੀਂ ਚਾਰੇ ਵੀ ਦੇ ਦਿਓ ਨਾ ਤੇ ਉਹਨਾਂ ਨੇ ਪੂਰੇ ਕਰ ਦੇਣੇ ਉਸਤਾਦ ਜੀ। ਚਾਰ ਨਹੀਂ ਇੱਕ ਕਰਨਾ नहीं नहीं हीरो दा। ਹੀਰੋ ਦਾ। ਤੂੰ ਹੀਰੋ ਦੇ ਹੀਰਵਨ ਦੇ ਬਾਪ ਦਾ ਕਰੇ ਤਾਂ ਜ਼ਿਆਦਾ ਅੱਛਾ ਨਹੀਂ? नहीं उस्ताद जी हीरो कदे नहीं बने, बाकी नहीं सारा कुछ बने। ਸਗੋਂ ਮੰਗਣ ਵਾਲੇ ਵਾਲਾ ਕਰੋ ਤੁਸੀਂ। ਵਿਲਨ ਕਰ। उस्ताद जी हीरो को कराओ नहीं कराना ही। ਅੱਛਾ ਚਲੋ ਹੀਰੋ ढाडी ਦੇਖਿਆ ਉਹਨੇ ਸਿਲੈਕਟ ਕਿਹੜਾ ਕੀਤਾ? ਜਿਹੜਾ ਜ਼ਾਲਮ ਕਿਸਮ ਦਾ ਐ ਦੀ ਗੱਲ। ਉਹ ਬੇਸਿਕ ਤੇ ਮੈਂ ਤਾਂ ਦੱਸਣਾ ਨਾ, ਬਾਪ ਵੀ ਮਿਲ ਜਾਣਾ, ਫਕੀਰ ਵੀ ਮਿਲ ਜਾਣਾ, ਲੇਕਿਨ ਹੀਰੋ ਵੇਖਣਾ ਆ ਜੁੰਦਰਾ ਮਿੱਠੇ ਜੁੰਦਰਾ। ਆ ਜੁੰਦਰੇ ਦਾ ਹੀਰੋ ਤਰੀਖ ਰਕਮ ਕਰਾਂ।
ਉਹ ਤੁਹਾਡੇ ਲਗਾ ਫਿਲਮ ਦੇ ਸ਼ੁਰੂ ਚ ਭਲਵਾਨ ਹੁੰਦਾ ਦੇਖ ਕੇ ਕਹੂਗਾ ਲੈ ਬਾਕੀ ਬਦਲਾ ਮੇਰਾ ਪੁੱਤਰ ਲਏਗਾ। ਉਹ ਟਰਮੀਨੇਟਰ 2 ਚ ਆਰਨਲਡ ਸਾਹਿਬ ਦੀ ਜਗ੍ਹਾ ਅਗਰ ਫੈਸਲ ਰਾਮੇ ਹੁੰਦਾ, ਓਏ ਅੱਜ ਤੱਕ ਫਿਲਮ ਸਿਨੇਮੇ 'ਚ ਲੱਗੀ ਹੋਣੀ ਸੀ ਅੱਜ ਤੱਕ। ਸਮਝ ਹੀ ਨਹੀਂ ਸੀ ਆਉਣੀ। ਨਾ ਕਿਉਂ ਨਹੀਂ ਸਮਝ ਆਣੀ? ਤਾਂ ਜੀ ਮੈਨੂੰ ਲੱਗਦਾ ਹੈ ਸਾਲ 'ਚ ਸਿਰਫ ਇੱਕ ਪ੍ਰੋਜੈਕਟ ਇਹਨਾਂ ਨੇ ਕਰਿਆ ਕਰਨਾ। ਹਾਂਜੀ ਨਹੀਂ ਬੰਦਾ ਹੀ ਹੈ। ਹਾਂਜੀ ਓਏ ਉਹਦੇ ਹੱਥੋਂ ਜਾਂਦਾ ਰਹਿਣਾ ਜਿੱਦਾਂ ਦੀਆਂ ਅੱਖਾਂ ਵਾ। ਸ਼ੋਲੇ ਫਿਲਮ 'ਚ ਜਿਹੜੇ ਉਹ ਠਾਕਰ ਜੀ ਦੀਆਂ ਬਾਹਾਂ ਨੱਚਦੀਆਂ, ਓਏ ਹੋਏ ਫੈਸਲ ਰਾਮੇ ਹੁੰਦਾ। ਸ਼ੋਲੇ ਫਿਲਮ ਅੱਜ ਕਿਤੇ ਦੀ ਕਿਤੇ ਹੋਣੀ ਸੀ। ਕਿਤੇ ਦੀ ਕਿਤੇ। ਪੋਲੇ ਹੋ ਜਾਣੇ ਸੀ। ਤਾਂ ਜੀ ਆ ਜਿਹੜਾ ਹੇਰਾ ਫੇਰੀ 'ਚ ਹੋਇਆ ਨਾ, ਚਾ ਮਾਈਲਾ ਮੇਰੇ ਕੋ ਇਤਨੇ ਛੋਟਾ ਦਿਆ ਉਹ ਓਏ ਓਏ ਹੋਏ ਨਾ ਤੂੰ ਜਿਹਦਾ ਨਾਂ ਲਈ ਜਾ ਰਿਹਾ ਨਾ ਮੇਰੇ ਦਿਲੋਂ ਲੱਥੀ ਜਾ ਰਿਹਾ। ਇਹਦੇ ਮੱਦੇ ਮੁਕਾਬਲਾ ਨਜ਼ਰ ਹੀ ਨਹੀਂ ਪਈ ਮਿੱਠੇ, ਨਜ਼ਰ ਹੀ ਨਹੀਂ ਪੈਣ ਦੀ। ਕੀ ਗੱਲ ਵਾਸ਼ਰੂਮ ਚੋਂ ਨਿਕਲਿਆ ਤੂੰ? ਉਹਨੇ ਜਾਨੀ ਭਾਈ ਅਸੀਂ ਸੀਰੀਅਸ ਗੱਲ ਕਰ ਰਹੇ ਹਾਂ, ਤੂੰ ਵੀ ਵਿੱਚ ਭੰਡ ਪੋਣਾ ਕਰ ਰਿਹਾ ਜੀ ਪਈ। ਪਤਾ ਹੀ ਨਹੀਂ ਇਹਨਾਂ ਨੂੰ। ਵੇਖ ਕਿੱਥੇ ਅਸੀਂ ਲੈ ਕੇ ਗਏ ਆ, ਅਸੀਂ ਜਜ਼ਬਾਤ ਦੇ ਵਿੱਚ ਵੜ ਗਏ ਆ। ਕਰਨ ਦੇ ਆ ਬੇਟਾ ਜੀ, ਗੱਲ ਪਤਾ ਕੀ ਤਾਂ ਜੀ ਨਾਨਾ ਪਾਟੀਕਰ ਦੀ ਪਰਫਾਰਮੈਂਸ ਤੇ ਫੈਸਲ ਰਾਮੇ ਸਾਹਿਬ ਦੀ ਇਕੱਠਾ ਸੀਨ ਹੋਵੇ, ਇਕੱਠਾ ਹੋਵੇ ਤੇ ਤੁਹਾਡੇ ਖਿਆਲ ਨਾਲ ਕੌਣ ਬੈਸਟ ਉਹ ਹੋਏ? ਯਾਰ ਇਹ ਕੋਈ ਪੁੱਛਣ ਵਾਲੀ ਗੱਲ ਆ? ਬੇਵਕੂਫ ਜਿਹਾ। ਫੈਸਲ ਰਾਮੇ ਆ। ਮੈਂ ਕਹਿੰਦਾ ਭਾਵੇਂ ਨਾਨਾ ਪਾਟੀਕਰ, ਦਾਦਾ ਪਾਟੀਕਰ, ਚਾਚਾ ਪਾਟੀਕਰ, ਤਾਇਆ ਪਾਟੀਕਰ, ਜਿਹੜਾ ਮਰਜ਼ੀ ਪਾਟੀਕਰ ਆ ਜਾਏ। ਨਾਨਾ ਪਾਟੀਕਰ ਮੈਂ ਕਹਿੰਦਾ ਭਾਵੇਂ ਉਹ ਬਣੇ ਚਾਹੇ ਸਾਂਢੂ ਪਾਟੀਕਰ ਆ ਜਾਏ, ਜੇਠ ਪਾਟੀਕਰ, ਦਿਓਰ ਪਾਟੀਕਰ, ਨਾਨਾ ਦਾਦਾ ਪਾਟੀਕਰ, ਜਿਹੜਾ ਮਰਜ਼ੀ। ਇਹ ਤੇ ਪਾਟੀਕਰ ਕਰ ਦੇਗਾ ਉਹਨਾਂ ਨੂੰ। ਇਹ ਹਰ ਰਿਸ਼ਤਾ ਪਾਟੀਕਰ। ਫੈਸਲ ਰਾਮੇ ਇੱਕ ਪੂਰੀ ਉਹਨੂੰ ਜਿਹੜਾ ਕਹਿੰਦੇ ਨਾ ਸਦੀ ਤੇ 100 ਸਾਲ ਦੀ ਹੁੰਦੀ ਯਾਰ। ਉਹਦਾ ਨਹੀਂ ਫੈਸਲ, ਤੂੰ ਆਪਣਾ ਗ੍ਰਾਫ ਨਾ ਥੱਲੇ ਲਿਆ। ਕੁਰਾ ਅਰਜ਼ ਹਾਂ, ਇੱਕ ਸਦੀ ਜਿਹੜੀ ਉਹ ਤਾਂ ਸਿਰਫ 100 ਸਾਲ ਦੀ ਨਹੀਂ, 1000 ਸਾਲ ਦਾ ਐਕਟਰ। ਯਾਰ ਮੈਂ ਤੈਨੂੰ ਕਹਿ ਰਿਹਾ, ਅਗਰ ਇਹ ਸਹੀ ਕਿਤੇ ਯੂਜ਼ ਇਹਨੂੰ ਮੈਂ ਕਰਾਂ, ਇਹਨੂੰ ਕਿਤੇ ਯੂਜ਼ ਮੈਂ ਕਿੱਥੇ ਇਹਨੂੰ ਯੂਜ਼ ਕਰਾਂ? ਉਸਤਾਦ ਜੀ ਮੋਟੂ ਬਦਲੋ ਚ ਬੜਾ ਅੱਛਾ ਯੂਜ਼ ਹੋ ਸਕਦਾ। ਉਹ ਨਹੀਂ ਮੋਟੇ ਬਦਲੂ ਪਾਗਲ ਹੋ ਗਿਆ ਤੂੰ, ਗੱਲ ਹੋਰ ਕਰਨ ਦੇ ਆ। ਉਹਦੇ ਜਿਹਨੇ ਪਤਰੂ ਬਣਨਾ ਐਜ਼ ਅ ਮੋਟੂ ਜੀ, ਸਮੋਸਾ ਟਾਈਪ ਖਾ ਕੇ ਆਰਡਰ ਕਰਾਣਾ। ਗੱਲ ਨਾ ਮਾਲ ਦੇ ਨਾਲ ਦੀ ਮੈਂ ਇਹ ਵੇਖ ਲਈ, ਮਰਨ ਤੋਂ ਬਾਅਦ ਉਸਤਾਦ ਦਾ ਨਾਮ ਰੋਸ਼ਨ ਰਹੇਗਾ। ਮੈਂ ਕਰਾਂ ਤੁਹਾਡੇ ਮਰਨ ਤੋਂ ਬਾਅਦ ਉਹ नहीं मिसाल के तौर पे कहते हैं कि मर जाओ बड़ी धूप में शौक से मगर अपनों से कभी साया दीवार ना मांगो, कि मरण तो बाद भी ਤੁਹਾਡਾ ਕਰੈਕਟਰ ਜਿਹੜਾ ਨਾ ਹਾਏ ਜ਼ਿੰਦਾ ਰਵੇ, ਉਹ ਜ਼ਿੰਦਾ ਰਵੇ, ਤੁਹਾਡਾ ਕਿਰਦਾਰ ਅੱਛਾ ਹੋਵੇ, ਤੁਹਾਡਾ ਕਰੈਕਟਰ ਅੱਛਾ ਹੋਵੇ। ਮਾਦਰਤ ਭਾਏ ਨੇ ਉਸਤਾਦ ਦਾ ਵੀ ਨਾਮ ਫਖਰ ਨਾਲ ਲਿਆ ਜਾਏਗਾ। ਉਹ ਠੀਕ ਹੈ ਨਾ ਯਾਰ, ਫੈਸਲ ਰਾਮੇ ਸਾਹਿਬ ਦੇ ਉਸਤਾਦ ਜੀ ਨੇ, ਕੀ ਬਾਤ। ਲੋਕ ਇਧਰ ਸਲੂਟ ਮਾਰਨਗੇ ਆ ਕੇ। ਬਾਜੀ ਯਾਰ ਫਿਲਮਾਂ ਚ ਆਉਣ ਵਾਲੀ ਕੋਈ ਬਾਡੀ ਹੁੰਦੀ ਆ। ਨਹੀਂ ਰੋਂਗ, ਗਲਤ ਗੱਲ। ਕਿਹਨਾਂ ਦੀ ਬੋਡੀ 'ਚ ਫਿਲਮਾਂ 'ਚ? ਇਹ ਅੱਜ ਦਾ ਦੌਰ ਆ, ਕਾਰਟੂਨਿਕ ਜੀਆਂ ਆਰਟੀਫੀਸ਼ੀਅਲ ਜੇ ਹੀਰੋ, ਬਾਡੀ ਬਿਲਡਰ, 6 ਪੈਕ, ਐਕਟਿੰਗ ਕੱਖ ਨਹੀਂ। ਉਹ ਬੋਲੀ ਬਹੁਤ ਮਾੜੇ ਆ। ਓਏ ਇਦਾਂ ਦੇ ਬੜੇ ਲਾਲਾ ਸਦੀਰ। ਹਾਂ ਉਹਨਾਂ ਦੀ ਕਿਆ ਬਾਤ ਨਹੀਂ, ਸੀ। ਕਿਹੜੀ ਬੋਡੀ ਸੀ? ਨਹੀਂ ਭਾਈ ਬਾਡੀ ਕੋਈ ਨਹੀਂ ਸੀ। ਸੁਲਤਾਨ ਰਾਏ ਸਾਹਿਬ ਦੀ ਕਿਹੜੀ ਬੋਡੀ ਸੀ? ਓ ਹੋ ਸੁਲਤਾਨ ਰਾਏ ਸਾਹਿਬ ਦਾ ਵੇਖ, ਸਲਵਾਰ ਕੀ ਬਾਈ ਢਿੱਡ ਬਾਹਰ ਨਜ਼ਰ ਆ ਰਿਹਾ। ਲੇਕਿਨ ਹੀਰੋ ਕੰਮ ਨਾ ਬਣਾਇਆ ਇਹ ਬਾਤ ਹੈ ਭਾਈ, ਐ ਹੁੰਦਾ ਹੀ। ਇਹ ਨਹੀਂ ਗੱਲ ਹੁੰਦੀ। ਓਹੋ ਸਮਝ ਆ ਰਹੀ ਗੱਲ ਦੀ? ਨਹੀਂ ਸਰ ਤੁਸੀਂ ਗੱਲ ਨੂੰ ਬੜੇ ਬੜੇ ਹੀਰੋ ਆਏ ਜਿਹੜੇ ਸਲਿਮ ਸਮਾਰਟ ਸੀ, ਕੱਖ ਵੀ ਨਹੀਂ ਚੱਲੇ। ਨਹੀਂ ਚੱਲੇ ਭਾਈ ਬਾਹੂਬਲੀ ਚ ਕਟੱਪਾ ਦੇਖ ਲਓ, ਕਟੱਪਾ ਦੇਖ ਲਓ, ਆ ਵੇਖੋ ਨਾ ਪੂਰਾ ਸੇਮ। ਹੁਣ ਅਗਰ ਕਟੱਪਾ ਦੇ ਨਾਲ ਮੈਂ ਹੁੰਦਾ ਅਮਰਿੰਦਰ ਬਾਹੂਬਲੀ, ਓਏ ਉਹ ਫਿਲਮ ਸੱਚੀ ਮੁੱਚੀ ਯਾਰ, ਅੱਲਾ ਮਾਫੀ ਦੇਵੇ ਕਹਿਣਾ ਨਹੀਂ। ਲੱਥਣੀ ਨਹੀਂ ਸੀ ਹੁੰਦਾ, ਲੱਥਣੀ ਨਹੀਂ ਸੀ। ਕਟੱਪਾ ਦੇ ਸਾਹਮਣੇ ਭਾਈ ਨੇ ਕਾੜਕਾ ਨਹੀਂ ਆਂਦਾ, ਐ ਲੱਗਣਾ ਸੀ ਫੈਸਲ ਭਾਈ ਨੇ। ਚੈੱਕ ਕਰੋ ਨਿੰਦਾ ਅੰਨਾ। ਅੱਛਾ ਇਹ ਵੀ ਹੈਗਾ ਵਿੱਚ? ਹੈਗਾ ਵਿੱਚ। ਇਹ ਬੋਲੀ ਕਿਹੜੀ ਹੈ? ਇਹ ਤਾਮਿਲ ਜੀ ਉਹ ਕਾਲ ਕੇ ਆਉਂਦੇ ਆਂਦੇ ਆ। ਹਾਂ ਫੈਸਲ ਭਾਈ ਟਾਈਪ ਉਹ ਜਿਹਦੀ ਅੱਖਾਂ ਡੇਲਾ ਕਰਦਾ ਹੁੰਦਾ। ਜੀ ਬਾੜਾ ਦੀ ਪੋਰਲ ਗੰਡੂ ਪੂਰੀ ਕਾਂਡਾ ਛੜੇ ਕੋਲਾ ਪੱਕੜ ਡੰਡਾ। ਇਹਨਾਂ ਦੇ ਕਹਿੰਦੇ पुत्र जो ਨੇ ਦੇਖੀ उनके साथ मैं जंग लड़ूंगा, ए पहली लड़ना है। ਹੈ आगे की सीगा? ਅੰਡਾ हाँ, तुम्हारे दोस्त पुत्र हैं, ਚੱਕੋ ਲੋ ਅੰਨੀ ਆਓ उनके साथ मैं जंग लड़ूंगा। ਪਰ हाँ, एक को मैं मार के ਆ फिर मैं तुम्हारे से शादी करूंगा, ਤਕਲ ਉਹ ਅਰੇ ਅੰਮੀ ਆ फिर जो पुत्र होगा वो ਵਸ਼ ਮੈਂ ਕਰ कहलाएगा। बाहुबली नहीं, ਵਸ਼ ਮੈਂ ਕਰੂੰਗਾ ਨਹੀਂ, ਬਾਹੂਬਲੀ ਹੋ। ਬਾਹੂਬਲੀ ऐ नहीं मैनू ट्रांसलेशन भी आती है हर ਅਸੀਂ ਬਣਾਈਏ ਨਵੀਂ ਬਾਹੂਬਲੀ। ਬਾਹੂ ਨਹੀਂ ਹੁੰਦਾ ਸਾਡਾ, ਉਹ ਬਾਹੂ। ਬਲੀ ਓਏ ਬਾਊ ਬਲੀ ਤੁਸੀਂ ਤੇ ਬਣਾਉਂਦੇ ਹੀ ਨਹੀਂ ਪਏ ਉਸਤਾਦ ਦੀ ਕਸਮ ਵਾਲੀ ਗੱਲ ਏ। ਤੁਸੀਂ ਸਿਰਫ ਸਟੈਚੂਆਂ ਵਾਲਾ ਸ਼ੋਅ ਇੱਕ ਵਾਰੀ ਕਰ ਲਿਆ ਨਾ ਮੇਰੇ ਕਹਿਣ ਤੇ, ਉਸਤਾਦ ਦੇ ਮੁਹਤਰਮ ਨਾ ਉਹਦਾ ਨਾਮ ਹੋਵੇ। ਮੈਨੂੰ ਅਜਾਈ ਜਾਂ ਤੁਹਾਡੇ ਲੋ ਮੇਰੇ ਬਰਛੀ ਮਾਰ ਦਿਓ ਇੱਥੇ ਯਾਰ। ਇੱਡਾ ਕਿਤੇ ਲੈ ਕੇ ਬਹਿ ਗਏ। मिठा जी यकीन कर लो, बातें दो ही होती है जिंदगी में, बात याद रखना। ਹਾਂ, ਜੋ ਦਿਲ ਸੇ ਉਤਰ ਜਾਏ, ਜੋ दिल में यही कहना। नहीं नहीं मैं कहना, मैं कहना ही नहीं, मैं कहना ही नहीं। मान लो ਜਾਂ ਨਾ ਮੰਨ और मानो
ਠੀਕ ਹੈ ਨਾ, ਤੁਸੀਂ ਮੰਨ ਲੈਣਾ। ਤੇ ਅਸੀਂ ਇਹ ਮੰਨੇ ਆ ਵੱਡਿਆਂ ਦੀ। ਅੱਜ ਵੇਖ ਲੈ, ਮੈਂ ਕੁਛ ਵੀ ਨਹੀਂ ਆ। ਇਹੀ ਤਾਂ ਇਹ ਜਿਹੜੇ ਅਲਫਾਜ਼ ਉਸਤਾਦ ਜੀ ਕਹਿ ਰਹੇ ਨੇ, ਇਹ ਮੇਰਾ ਕਰਤਾਰ ਆ ਉਹਨਾਂ ਤੱਕ ਪਹੁੰਚਿਆ। ਓਏ ਹੋਏ ਮੈਂ ਕੀ ਆ? ਲਾਂਤੀ ਕਰਤਾਰ ਪਹੁੰਚਿਆ ਉਹਨਾਂ ਤੱਕ। ਓ ਯਾਰ, ਇੱਕ ਚਾਹ ਦੇ 2 ਗਾਰਡਰ ਕੇਕ ਲੈ ਕੇ ਉਹ ਡਰਾਮਾ ਕਰਦੇ ਰਹੇ ਆ ਪੂਰਾ। ਇਹ ਹਾਂ, ਇਹ ਨਹੀਂ ਕਰੋਲਾ ਹੁੰਦਾ। ਸਟਰਗਲ ਮਿੱਠੇ ਗੱਲ ਦੇ ਵਿੱਚ ਬੜੇ ਬੜੇ ਲੋਕੀ ਫੁੱਟਪਾਥਾਂ ਤੇ ਸੁੱਤੇ ਆ, ਲੇਕਿਨ ਜਦੋਂ ਉਹਨਾਂ ਦਾ ਪਤਾ ਲੱਗਾ ਓਏ ਹੋਏ ਹੋਏ ਉਨੀ ਦੇਰ ਚ ਵਿਚਾਰੇ ਮਰ ਮੁੱਕ ਗਏ ਸੀ। ਹੁਣ ਅਸੀਂ ਵੱਡਾ ਸ਼ੋਅ ਕਰਨਾ ਮਾਸ਼ਾਅੱਲਾ, ਮੈਂਟਰਸ ਕਰ ਰਹੇ ਨਾ ਅੱਛੇ ਖੂਬਸੂਰਤ। ਹਾਂ। ਕੱਖ ਵੀ ਨਹੀਂ ਕਰਨ ਦੇ। ਮੈਂ ਅੱਜ ਵੀ ਉੱਤੇ ਬਹੁਤ ਵਰਕਿੰਗ ਕਰਦਾ ਰਿਹਾ। ਮੈਂ ਇਹਨਾਂ ਚੀਜ਼ਾਂ ਤੋਂ ਮੁਹਤਾਜ ਹੀ ਨਹੀਂ। ਉਹ ਬੁੱਲ ਦੇਖੋ, ਮੇਨਟੇਨੈਂਸ ਮੈਂ ਕਿਉਂ ਕਰਾਂ? ਪੈਂਚਰ ਚੈੱਕ ਕਰਨ ਵਾਲੇ ਦਾਬ ਡਰ ਕੇ ਬੁੱਲ ਬਾ। ਉਹ ਅੱਖਾਂ ਅਗਰ ਕਹਿੰਦਾ ਉਹ ਜ਼ਿਆਦਾ ਸੀ। ਯਾਰ ਤੂੰ ਬੁੱਲ, ਨੱਕ, ਕੰਨ ਅੱਖਾਂ। ਤੇ ਤੁਹਾਡੇ ਦਿਮਾਗਾਂ ਦੇ ਵਿੱਚ ਨਾ ਇੱਕ ਸਲਿਮ ਸਮਾਰਟ ਜਿਹਾ ਹੀਰੋ ਪਾਤਾ ਲੋਕਾਂ ਨੇ। ਜੌਨੀ ਲੀਵਰ ਸਾਹਿਬ, ਹਾਂ, ਕੀ ਸੀ ਉਹਨਾਂ ਚ? ਲੇਕਿਨ ਉਹ ਮਜ਼ੇ ਸਿਸਟਮ ਹੋ ਰਹਾ, ਉਹ ਕਾਮੇਡੀ ਹੋ ਰਹਾ। ਤੂੰ ਫੈਸਲ ਲੀਵਰ ਦਾ ਨਹੀਂ ਤੈਨੂੰ ਪਤਾ। ਫੈਸਲ ਨੂੰ ਤੂੰ ਸਹੀ ਸੀਰੀਅਸ ਰੋਲ ਚੋਂ ਕੱਢ ਕੇ ਇੱਕਦਮ ਕਾਮੇਡੀਅਨ ਬਣਾ ਦੇ, ਫੈਸਲ ਤਬਾਹੀ ਫੇਰ ਦੇਗਾ। ਬੇਸ਼ੱਕ ਯਾਰ ਈਵਲ ਡੈਡ ਵਾਲੀ ਫਿਲਮ 'ਚ ਐਂਡ ਤੇ ਬਲਾ ਜਿਹੜੀ ਉਹ ਫੈਸਲ ਰਾਮੇ ਹੁੰਦਾ ਨਾ, ਓਏ ਅੱਜ ਤੱਕ ਬੱਚਿਆਂ ਨੇ ਅੱਖਾਂ ਖੋਲ ਕੇ ਸੋਇਆ ਕਰਨਾ ਸੀ ਡਰ ਕੇ। ਕਰਕੇ ਐਸਾ ਹਾਂ ਲੇਕਿਨ ਖਾਸਾ ਯਾਰ, ਪਹਿਲੀ ਤੇ ਗੱਲ ਮੈਂ ਸਮਝਦਾ ਇਹਦੇ ਨਾਲ ਕੰਮ ਕਰਨਾ ਕਿ ਜਿਹਨੂੰ ਪਤਾ ਲੱਗਣਾ ਸੀ ਮੇਰਾ ਰੋਲ ਫੈਸਲ ਰਾਮੇ ਨਾਲ, ਉਹਨੇ ਹੋਣਾ ਸੀ ਭਲਾ। ਨਾ ਲੱਤਾਂ ਕੰਬਦੀਆਂ ਸੀ। ਬਸ ਇਹ ਗੱਲ ਆ, ਫਿਰ ਖਲੋਣਾ ਕਿੰਨੇ ਸੀ ਨਾਲ, ਮੈਨੂੰ ਇਹ ਨਹੀਂ ਸਮਝ ਆ ਰਹੀ। ਤੇ ਫਿਰ ਕੰਮ ਭਾਜੀ ਕਿੱਥੇ ਕਰਨਾ ਸੀ? ਕੱਲੇ ਨਹੀਂ, 1 ਮੈਨ ਸ਼ੋ, 1 ਮੈਨ ਐਕਟਿੰਗ। ਨਹੀਂ, ਲੇਕਿਨ ਉਸਤਾਦ ਜੀ ਨੇ ਜਿਹਨੂੰ ਹੱਥ ਸੇ ਫੜਾਇਆ ਨਾ ਸਹੀ ਫਨ, ਹਾਏ ਹਾਏ ਫੈਸਲ ਰਾਮੇ, ਔਰ ਉਹਨੇ ਭਰਪੂਰ ਇਸਤੇਮਾਲ ਕੀਤਾ। ਅਤਾ ਮੈਂ ਕਹਿੰਦਾ ਜੀ ਤੁਸੀਂ ਸਾਰੇ ਲੋਕ ਨਾ ਨਹੀਂ, ਅਸੀਂ ਉਹਨਾਂ ਨੇ ਤੁਹਾਡੇ ਅੰਦਰ ਦੇਖ ਲਿਆ ਕਿ ਫਿਰ ਤੁਸੀਂ ਇੱਕੋ ਹੀ ਵਨ ਐਂਡ ਓਨਲੀ, ਇੱਕੋ ਹੀ ਪੀਸ ਉਸਤਾਦ ਦੀ ਨਜ਼ਰ ਨੇ ਸਕੈਨ ਕਰ ਲਿਆ ਫੈਸਲ ਰਾਮੇ। ਫੈਸਲ ਰਾਮੇ ਨੂੰ ਐਕਟਿੰਗ 'ਚ ਇੱਕ ਐਸਾ ਬੰਦਾ ਜਿਹੜਾ ਮਾਤ ਦੇ ਸਕਦਾ। ਨਹੀਂ ਉਸਤਾਦ ਜੀ, ਅੱਲਾ ਉਹਦੇ ਚੈਨਲ ਨੂੰ ਕਾਮਯਾਬ ਕਰੇ। ਬਸ ਮੈਂ ਕਹਿੰਦਾ ਸਿੱਧੀ ਸਾਫ਼ ਗੱਲ ਉਸਤਾਦ ਜੀ, ਸਾਡੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ। ਕਿਹਦੀ ਗੱਲ ਕਰ? ਮੇਰੇ ਭਰਾ ਨੇ ਸਾਰੇ, ਮੈਂ ਉਹਨਾਂ ਨੂੰ ਭਰਾ ਸਮਝਦਾ, ਉਹ ਮਾਰ ਦੇ ਸਕਦਾ। ਬਾਹਰ ਤੁਹਾਡਾ ਜੁੱਸਾ, ਤੁਹਾਡੀ ਬੋਡੀ, ਤੁਹਾਡਾ ਫੇਸ ਉਹ ਹੋਗਾ। ਤੈਨੂੰ ਜੁੱਸੇ ਬੋਡੀ ਫੇਸ ਦਾ ਹੀ ਪਿਆ ਬਗੈਰ ਤਾਂ। ਕੀ ਗੱਲ ਨਹੀਂ ਹੋਣਾ। ਸਿਰਫ ਸੜ ਕੇ ਗੱਲਾਂ ਕਰ ਰਹੇ ਕਿ ਤੁਸੀਂ ਉਹਦੀ ਤਾਰੀਫ, ਔਰ ਉਹ ਤਾਰੀਫ ਨਹੀਂ, ਉਹ ਹਕੀਕਤ ਬਿਆਨ ਕਰ। ਜੱਸਾ ਜੱਸਾ ਕਾਹਦਾ, ਤੁਹਾਡੇ ਵੀ ਤੇ ਹਿੱਸੇ ਹੋ ਹੀ ਗਏ ਆ। ਹਾਂ ਆ ਲੈ ਲਓ। ਗੱਲ ਤੇ ਰਹੀ ਇਹ ਗੱਲ। ਕਿਹੜੀ ਤੁਸੀਂ ਤੇ ਭਰਾ ਨੇ ਫਿਰ ਅੱਲਾ ਦੀ ਕਸਮ ਹੈ, ਕਿਹੜੀ ਗੱਲ ਕਰਦਾ? ਵਾਹ ਵਾਹ ਵਾਹ। ਦੂਸਰੇ ਨੰਬਰ ਤੇ ਕੌਣ ਹੈ? ਜੁਗਤਬਾਜ਼ੀ 'ਚ ਹਾਏ ਹਾਏ ਲਾਈਕ ਤੁਸੀਂ ਕਹੋ ਕਿ ਦੁਨੀਆ 'ਚ ਕਿਤੇ ਖਿਲਾਰ ਦਿਓ ਉਹਨੂੰ ਕੋਈ ਟੌਪਿਕ ਦੇ ਕੇ। ਮਿੱਠਾ ਗੁਰੀਆ, ਨੋ ਡਾਊਟ। ਹੋ ਫਾਈਨਲ ਉਸਤਾਦ ਜੀ, final। ਹੋ ਅੱਧੇ ਘੰਟੇ ਬਾਅਦ ਸੱਚ ਸ਼ੁਰੂ ਕੀਤਾ ਵਾ, ਲੇਟ ਆਏ ਦਰੁਸਤ ਆਏ। ਚਲੋ ਨਹੀਂ ਉਸਤਾਦ ਜੀ, ਇਸ ਗੱਲ 'ਚ ਕੋਈ ਸ਼ੱਕ ਨਹੀਂ। ਕੋਈ ਦੋ ਰਾਏ ਨਹੀਂ। ਮੈਂ ਨਹੀਂ ਉਸਤਾਦ ਜੀ, ਇਸ ਕੌਮ ਨੂੰ ਮਿੱਠਾ ਪੁਰੀਆ ਨਸੀਬ ਹੋਇਆ। ਇਸ ਕੌਮ ਨੇ ਉਹਦੀ ਕੀਮਤ ਕਦਰ ਨਹੀਂ ਕੀਤੀ। ਹਾਏ ਹਾਏ ਕਰਮ ਆ ਤੁਹਾਡੀ ਮੁਹੱਬਤ ਆ। ਓਏ ਤੁਹਾਨੂੰ ਮੈਂ ਸਾਰਿਆਂ ਨੂੰ ਦੱਸ ਦਿਆਂ, ਓਏ ਤੁਸੀਂ ਬਦਕਿਸਮਤ ਹੋ, ਤੁਸੀਂ ਇਸ ਬੰਦੇ ਦੀ ਕਦਰ ਨਹੀਂ ਪਾਈ। ਫਿਰ ਕੱਲ ਨੂੰ ਅੱਖਾਂ 'ਚ ਘਸੁੰਨ ਦੇ ਦੇ ਕੇ ਰੋਣਾ ਜਦੋਂ ਮਿੱਠੇ ਨੂੰ ਕੱਲ ਕੁਛ ਹੋ ਗਿਆ। ਹਾਂ, ਹਾਏ ਇਨਸ਼ਾਅੱਲਾ। ਇਹ ਤੁਹਾਡੀ ਮੁਹੱਬਤ ਆ ਉਸਤਾਦ ਜੀ, ਤੁਹਾਡਾ ਪਿਆਰ ਆ। ਓਏ ਮੁਹੱਬਤ ਕੋਈ ਨਹੀਂ ਆ ਉਸਤਾਦ ਜੀ। ਕਿਤੇ ਕਿਤੇ ਨਾ ਤੁਸੀਂ ਮਾਫੀ ਨਾਲ ਰੋਂਗ ਵੀ ਹੁੰਦੇ, ਨਹੀਂ ਠੀਕ ਹੈ ਨਾ। ਐਨਾਲਿਸਿਸ ਸਹੀ ਕੱਢਿਆ ਕਰੋ। ਇੱਕ ਪਾਸੇ ਤੁਸੀਂ ਸਹੀ ਨਾਲ ਮੈਂ ਐਕਟਿੰਗ ਦੀ ਹੋਰ ਗੱਲ ਐਕਟਿੰਗ ਦੀ ਹੋਰ ਗੱਲ ਕਰ ਰਿਹਾ। ਐਕਟਿੰਗ ਉਹ ਤੁਹਾਨੂੰ ਐਕਟਿੰਗ ਦੀ ਗੱਲ ਕੀਤੀ ਮੈਂ। ਬਹੁਤ ਵੱਡਾ ਕਾਮੇਡੀਅਨ ਹੈ ਜੁਗਤ ਭਾਜੀ ਕਾਮੇਡੀਅਨ ਤਾਂ ਮੈਂ ਕਿਹਾ ਨਹੀਂ। ਜੁਗਤਪਾਲ। ਨਹੀਂ, ਹਾਜ਼ਰ ਦਿਮਾਗੀ, ਅੱਛੀ ਗੱਲ, ਸਪੀਡ, ਟਾਗਾ ਟਾਗਾ ਟਾਗਾ। ਮੈਂ ਨਹੀਂ ਮੰਨਦਾ ਉਸਤਾਦ, ਸਿੱਧੀ ਸਾਫ਼ ਗੱਲ। ਤੇਰੇ 'ਚ ਤੇਰਾ ਯਾਰ ਮੰਨਦਾ, ਤੂੰ ਕੀ ਨਹੀਂ ਮੰਨਦਾ? ਉਹ ਮੁਨਾਫਿਕ ਆਦਮੀ ਉਸਤਾਦ ਜੀ ਲੋਕ। ਮੁਨਾਫਕ ਜਾਂ ਨਹੀਂ ਮੁਨਾਫਕ, ਲਹਿਦਾ ਗੱਲ ਹੈ, ਟੈਲੈਂਟ ਦੀ ਗੱਲ ਹੋ ਰਹੀ। ਹਾਂ, ਉਹ ਇੱਕ ਡਿਫਰੈਂਟ ਮੈਟਰਸ ਨੇ। ਚਲੋ ਠੀਕ ਹੋ ਗਿਆ। ਅਗਰ ਮੁਨਾਫਕ ਆਦਮੀ ਨੂੰ ਦੇਖਣਾ ਵਾ ਤੇ ਤੂੰ ਟਗੇ ਦਾ ਆਰਟਿਸਟ ਨਹੀਂ ਹੈਗਾ, ਲੇਕਿਨ ਤੂੰ ਇੱਕ ਅੱਛਾ ਆਰਟਿਸਟ ਆ। ਫੈਕਟ। ਅਸੀਂ ਸਿਰਫ ਇਹ ਦੇਖ ਰਹੇ ਹਾਂ ਕਿ ਤੂੰ ਇੱਕ ਅੱਛਾ ਆਰਟਿਸਟ ਆ। ਅਸੀਂ ਇਹਦੇ ਦੇ ਫੈਸਲਾਨਾਮੇ ਇਨਸਾਨ ਅੱਛਾ ਵਾ, ਮੁਨਾਫਕ ਆ, ਦਰਵੇਸ਼ ਆ, ਨੇਕ ਆ, ਇਹ ਨਹੀਂ ਸੀ ਦੇਖ। ਹਾਂਜੀ, ਉਹ ਸਾਈਡ ਤੇ ਤੇਰੇ ਕੋਲ ਇੱਕ ਕੁਆਲਿਟੀ ਐਸੀ ਆ ਕਿ ਤੂੰ ਬੜੇ ਐਸੇ ਵੱਡੇ ਐਕਟਰ ਨੇ ਜਿਨ੍ਹਾਂ ਨੂੰ ਪੂਰੀ ਇੰਡਸਟਰੀ ਵਾਲੇ ਗਾਲਾਂ ਕੱਢਦੇ ਉਹਨਾਂ ਦੇ ਪਿੱਛੋਂ ਹਾਂਜੀ ਕਿ ਯਾਰ ਇਨਸਾਨ ਬਹੁਤ ਮਾੜਾ, ਲੇਕਿਨ ਐਕਟਿੰਗ ਦੇ ਤੌਰ ਤੇ ਉਹਨੂੰ ਬੁਲਾਉਣਾ ਪੈਂਦਾ। ਫਿਰ ਇਸ ਤਰ੍ਹਾਂ ਗੱਲ, ਔਰ ਉਹ ਸਪੀਡ, ਮਿੱਠਾਪੁਰੀ, ਬਸ। ਵਾਹ ਵਾਹ। ਇਹ ਸਭ ਤੁਹਾਡੀ ਮੁਹੱਬਤ ਆ ਉਸਤਾਦ ਜੀ, ਅੱਲਾ ਦਾ ਕਰਮ ਆ। ਮਿੱਠੇ ਪੁਰੀਏ ਦਾ ਕਹਿਣਾ ਵਾ ਕਿ ਜੁਗਤ ਮੇਰੇ ਨਾਲ ਗੱਲਾਂ ਕਰਦੀ ਹੈ। ਹਾਂ ਓਏ, ਠੀਕ ਹੈ ਉਸਤਾਦ ਜੀ, ਜੁਗਤ ਕਹਿੰਦਾ ਦੁਨੀਆ ਦਾ ਹਰ ਮੌਜੂ ਜੁਗਤ ਆ, ਹਰ ਸ਼ੈ ਤੋਂ ਮੈਂ ਜੁਗਤ ਕੱਢ ਸਕਦਾ। ਮਿੱਠੇ ਦਾ ਕਹਿਣਾ ਹਾਂ, ਬੇਸਿਕਲੀ ਜੁਗਤ ਨਾ ਕਹੋ, ਸੈਂਸ ਆਫ ਹਿਊਮਰ। ਹਿਊਮਰ। ਸੈਂਸ ਆਫ ਹਿਊਮਰ।
ਫੌਰੀ ਮੌਕੇ ਤੇ ਜਿਹੜਾ ਕਰਕੇ ਫੌਰੀ ਡਿਲੀਵਰ ਕਰਦਾ ਨਾ ਬੜੀ ਕਮਾਲ ਆ। ਉਸਤਾਦ ਜੀ ਨੋ ਡਾਊਟ ਜੀ ਇਹ 'ਚ ਮਿੱਠੇ ਦਾ ਕੋਈ ਸਾਨੀ ਨਹੀਂ। ਤੁਸੀਂ ਇੱਕ ਉਹ ਸੋਟੀ ਤੇ ਜੁਗਤਾ 100 ਜੁਗਤ ਕਰੇਗਾ ਹੁਣੇ ਟਿਸ਼ੂ ਦੇ ਡੱਬੇ ਤੇ, ਉਸ ਡੱਬੇ ਤੇ, ਮਾਈਕ ਤੇ, ਗਮਲੇ ਤੇ। ਹਾਂ ਉਹ ਨਹੀਂ ਫਿਰ ਉਹਦੇ ਕੋਲ ਐਕਟਿੰਗ ਵੀ ਕਰਾਓ ਨਾ। ਆ ਸੋਟੀ ਹੈ, ਸੋਟੀ ਤੇ ਤੂੰ ਕਹਿਣਾ ਨਾ ਸੋਟੀ ਤੇ ਜੁਗਤਾਂ ਕਰਦੇ, ਉਹਨੇ ਕਹਿਣਾ ਐਦਾਂ ਦੇ ਭਲਵਾਨ ਨੇ ਛੋਟੀ ਬੜੀ ਕਰਦੇ ਆ, ਛੋਟੀ ਬੜੀ ਮਹਿੰਗੀ ਯਾਰ ਹੈ। ਮੈਨੂੰ ਇੱਕ ਕੈਮਰਾ ਦੇ ਦਿਓ, ਇੱਕ ਫੈਸਲਾ ਮੈਂ ਦੇ ਦਿਓ, ਇਹ ਦੇ ਦਿਓ, 2 ਮਾਈਕ ਦੇ ਦਿਓ, ਅੱਧਾ ਕਿਲੋ ਮੈਨੂੰ ਚੌਲ ਲੈ ਦਿਓ ਕੱਚੇ ਭਾਈ ਕੱਚੇ, ਟੋਟਾ ਪਾਵਾਂ? ਟੋਟਾ। ਠੀਕ ਹੈ। ਮੈਂ ਤੁਹਾਨੂੰ ਇੱਕ ਐਸੀ ਪ੍ਰੋਡਕਟ ਬਣਾ ਕੇ ਦਿਆਂਗਾ, ਤੁਸੀਂ ਕਹੋਗੇ ਜ਼ਿੰਦਗੀ ਨਹੀਂ ਖਾਦੀ ਕਦੇ। ਤੇ ਤੂੰ ਵੀ ਕਿੱਧਰ ਗਏ? ਕਿਤੇ ਭਾਈ ਪ੍ਰੋਡਕਟ ਖਾਣ ਵਾਲੀ ਤਾਂ ਬਣ ਗਈ। ਉਹ ਕੈਮਰੇ, ਉਹ ਮਾਈਕ, ਉਹ ਨਹੀਂ ਚਾਹੀਦੇ? ਮੈਂ ਕਹਿੰਦਾ ਤੁਸੀਂ ਇਹ 2 ਬੰਦੇ ਮੈਨੂੰ ਦੇ ਦਿਓ, ਠੀਕ ਇੱਕ ਰੇੜੀ ਦੇ ਦਿਓ, ਇੱਕ ਲਾਊਡ ਸਪੀਕਰ ਦੇ ਦਿਓ। ਇਹਨਾਂ ਦੀ ਐਕਟਿੰਗ ਮੈਂ ਘਰ ਘਰ ਜਾ ਕੇ ਵਿਖਾਵਾਂਗਾ ਤੁਹਾਨੂੰ। ਹਰ ਘਰ ਦੇ ਬਾਹਰ ਐਕਟਰ ਖਲੋਤਾ ਹੋਏਗਾ ਔਰ ਉਹ ਨਜ਼ਰ ਨਿਆਜ਼ ਕਰਨਗੇ ਐਕਟਿੰਗ ਦੇ। ਕਿਆ ਪ੍ਰੋਪਰ ਭਾਈ ਔਰ ਰਾਤ ਨੂੰ ਜਦੋਂ ਵਾਪਸ ਆਉਣਗੇ ਇਹਨਾਂ ਨੂੰ ਵੱਡੇ ਤੋਂ ਵੱਡਾ ਕੋਈ ਉਹਨੇ ਪੈਸੇ ਨਹੀਂ ਦੇ ਸਕਦਾ। ਇਦਾਂ ਹੀ ਨੋ ਡਾਊਟ ਉਸਤਾਦ ਜੀ। ਸਹੀ ਹੈ। ਰਾਤ ਨੂੰ ਆਪਣੇ ਇਹ ਕਰਮ ਭਾਈ ਨਾ ਤੇ ਬਰਹਲ ਉਸਤਾਦ ਜੀ ਦੋਨਾਂ ਜਾਣਿਆਂ ਨੂੰ ਲੈ ਕੇ ਤੁਸੀਂ ਕੋਈ ਪ੍ਰੋਜੈਕਟ ਐਸਾ ਬਣਾਓ ਤਾਂ ਕਿ ਇਹਨਾਂ ਦੇ ਮਰਨ ਤੋਂ ਬਾਅਦ ਇਹਨਾਂ ਦੇ ਨਾਮਾਂ ਤੋਂ ਰੋਡ ਬਣੇ ਹੋਣ। ਚਲੋ ਲਓ ਜੀ। ਕੋਈ ਡਿਫਰੈਂਟ ਕੀਤਾ ਜਾਵੇ। ਤੇਰਾ ਨਾਂ ਅੱਜ ਤੋਂ ਬਾਅਦ ਮੈਂ ਪਾਤਾ ਹੀ ਜਾ ਐਕਟਰ ਆਜ਼ਮ। ਵੱਡਾ ਖਿਤਾਬ ਮਿਲ ਗਿਆ ਭਾਈ, एक्टर आजम जा, ਐਕਟਰ ਆਜ਼ਮ। सबसे बड़ा एक्टर। ਓਏ ਹੋਏ ਚਲੋ ਕੀ ਬਾਤ ਹੈ। ਆਪਣੇ ਆਂਸੂਆਂ ਦੇ ਫਿਸ਼ਲ ਕਰਨ ਲੱਗ ਜਾਂਦੇ ਇੰਜ ਕਰਕੇ। ਸਵੇਰੇ ਮੱਛੀਆਂ ਦਾ ਪੈਕਟ ਵੰਡਦੇ ਹੋ, ਇਦਾਂ ਨਜ਼ਰ ਵੀ ਲੱਗ ਜਾਂਦੀ ਹੁੰਦੀ ਹੈ। ਮੇਰੇ ਉਸਤਾਦ ਜੀ ਨੇ ਜੋ ਕਿਹਾ ਨਾ ਯਾਰ, ਉਹ ਜ਼ਿੰਦਗੀ ਦੇ ਵਿੱਚ ਕਦੇ ਝੂਠ ਨਹੀਂ ਬੋਲਦੇ ਮਿੱਠੇ। ਹਾਏ ਹਾਏ। ਉਹਨਾਂ ਨੇ ਜੋ ਆਬਜ਼ਰਵੇਸ਼ਨ, ਜੋ ਰਿਪੋਰਟਾਂ ਪਹੁੰਚਦੀਆਂ ਨੇ, ਉਹ ਉਹਨਾਂ ਦੇ ਦਿਮਾਗ ਵਿੱਚ ਉਹ ਫਿਰ ਦੱਸਦੇ ਆ। 7 ਸਾਲ ਪੁਰਾਣੀ ਗੱਲ ਇਹਨਾਂ ਨੂੰ ਯਾਦ ਹੋਈ। ਪਾਣੀ ਆ ਰਿਹਾ ਤੁਹਾਨੂੰ? ਹਾਂ ਉਸਤਾਦ ਜੀ ਇਹਨਾਂ ਦੋਨਾਂ ਦੇ ਬਾਰੇ ਚ ਤੁਸੀਂ ਗੱਲ ਕੀਤੀ, ਮੈਂ ਮੰਨ ਗਿਆ। ਉਹ ਤੂੰ ਆਪਣੀ ਨਾ ਗੱਲ ਕਰ, ਤੂੰ ਕਿਤੇ ਵੈਸਟ ਇੰਡੀਜ਼ ਵਾਲੀ ਸਾਈਡ ਤੇ ਜਾ ਕੇ ਇੱਕ ਸਿਟਕਾਮ ਡਰਾਮਾ ਬਣਾਵੇ। ਓਏ 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 ਹਾਂ ਮੈਂ ਕਹਿੰਦਾ ਉਹ ਤੂੰ ਦੁਨੀਆ ਦੇ ਵਿੱਚ ਉਹਦੀਆਂ ਡੱਬੀਆਂ ਹੋ ਮੁਖਤਲਿਫ ਜ਼ਬਾਨਾਂ 'ਚ ਚੱਲੇ। ਐਸੇ ਹੀ। ਨਹੀਂ 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 ਉਸਤਾਦ ਜੀ, ਉਹ ਤੁਹਾਡੀ ਤੂੰ ਇੱਕ ਲਿਖਾਰੀ ਆ। ਹਾਂ ਇਸ ਤਰ੍ਹਾਂ ਤੂੰ ਬਹੁਤ ਵੱਡਾ ਲਿਖਾਰੀ ਆ, ਯਕੀਨ ਕਰ ਬਹੁਤ ਵੱਡਾ ਲਿਖਾਰੀ ਹੈ। ਬਹੁਤ ਵੱਡਾ ਬੰਦਾ। ਇਹ ਐਸਾ ਲਿਖਾਰੀ ਆ, ਇਹਦੀ ਕਲਮ 'ਚ ਬਹੁਤ ਤਾਕਤ ਆ। ਕਲਮ ਸੁਣਦਾ ਹੋਈਦੇ ਆ। ਕਲਮ 'ਚ ਬਹੁਤ ਤਾਕਤ ਆ। ਇਹ ਅਗਰ ਚਾਵੇ ਇਹ ਐਸੀ ਸਕ੍ਰਿਪਟ ਲਿਖ ਦੇਵੇ ਆਪਣੀ ਕਲਮ ਨਾਲ, ਹਾਂ ਇਹ ਦੁਨੀਆ ਦੇ ਰੰਗੋ ਰੂਪ ਬਦਲ ਦੇਵੇ। ਇਦਾਂ ਹੀ ਆ ਜੀ, ਆਪਣਾ ਹੀ ਬਦਲੋ। ਇਹਨੂੰ ਤੁਸੀਂ ਦੋਵੇਂ ਅਗਰ ਆਪਣੀ ਜ਼ਿੰਦਗੀ 'ਚ ਕੁਝ ਬਣਨਾ ਚਾਹੁੰਦੇ ਹੋ ਨਾ, ਤੁਸੀਂ ਦੋਵੇਂ, ਮੈਂ ਤੁਹਾਨੂੰ ਸਹੀ ਦੱਸਾਂ, ਆਹ ਇਹਦੇ ਪੈਰ ਫੜ ਲਓ, ਇਹਨੂੰ ਕਹ ਸਾਨੂੰ ਕੋਈ ਸਕ੍ਰਿਪਟ ਲੈ। ਉਸਤਾਦ ਜੀ ਮੈਂ ਤਾਂ ਫੜ ਲੈਣੇ ਇਹਦੇ ਪੈਰ, ਮੈਂ ਤਾਂ ਅੱਧੇ ਕੁ ਫੜੇ ਵੀ ਹੋਏ ਆ। ਤੈਨੂੰ ਫੈਸ ਮਿਲ ਨਹੀਂ ਰਿਹਾ। ਮੇਰਾ ਨਿੱਕਾ ਵੀ ਹੈ ਉਸਤਾਦ ਜੀ, ਹੈ ਕਸਮ ਵਾਲੀ ਗੱਲ ਹੈ। ਮੈਂ ਤੁਹਾਨੂੰ ਸਹੀ ਕਹਿ ਰਿਹਾ, ਕਿਉਂਕਿ ਜਿੱਡਾ ਮਰਜ਼ੀ ਵੱਡਾ ਐਕਟਰ ਹੋਵੇ, ਉਹ ਇੱਕ ਅੱਛੇ ਸਕ੍ਰਿਪਟ ਦਾ ਮੁਹਤਾਜ ਹੀ ਹੁੰਦਾ। ਹਾਏ 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 ਕਿਆ ਵਾਹ ਵਾਹ ਵਾਹ। ਸਕ੍ਰਿਪਟ ਅੱਛਾ ਹੋਵੇ, ਪਾਵਰਫੁਲ ਹੋਵੇ ਤੇ ਸੁਭਾਨ ਅੱਲਾਹ। ਉਸਤਾਦ ਜੀ ਇਹਨਾਂ ਦਾ ਇੱਕ ਜੁਮਲਾ ਐਸਾ ਹੋਏਗਾ ਕਿ ਰਹਿਤੀ ਦੁਨੀਆ ਤੱਕ ਕਰੋ ਅਮਰ ਹੋ ਜਾਏਗਾ। ਕਿਉਂ ਕਿਹਨਾਂ ਕਿਹਾ ਨਾ ਪੈਰ ਫੜ ਲਓ ਚੰਗੇ ਰਹੋਗੇ। ਨਹੀਂ ਨਹੀਂ ਇੱਥੇ ਬੈਠੇ ਪੜ ਲਾ ਤੂੰ, ਕੋਈ ਗੱਲ ਮੈਂ ਸੁੱਟ ਦੂੰ ਪੜ੍ਹ ਲਈ। ਇੰਜ ਕਰਦੇ ਬਸ। ਓਕੇ ਕਿ ਫੈਸਲਾਮੇ ਤੇਰੇ ਡਾਇਲੌਗ ਲਿਖੇ ਦੇਖ। ਉਹਨਾਂ ਨੇ ਕਿਹਾ ਨਾ ਦੇਵਦਾਸ ਦੇ ਡਾਇਲੌਗ ਜਾਂ ਵੱਡੀਆਂ ਫਿਲਮਾਂ ਦੇ ਡਾਇਲੌਗ, ਸਰ ਜੀ ਡਾਇਲੌਗ ਜਿਹੜੇ ਉਹ ਰਾਈਟਰ ਲਿਖਦਾ, ਤੇ ਰਾਈਟਰ ਵਿਚਾਰੇ ਦਾ ਕਿਸੇ ਨੂੰ ਪਤਾ ਹੀ ਨਹੀਂ। ਇੱਕ ਮਿਸਾਲ ਆ ਉਸਤਾਦ ਜੀ, ਹੁਣ ਇੱਥੇ ਸੀਨ ਰਾਈਟਰ ਦਾ ਦਿਮਾਗ ਚੱਲ ਪਿਆ, ਤੁਸੀਂ ਇਹਨਾਂ ਦੇ ਨਜਾਇਜ਼ ਵੱਲ ਦੋ। ਓਕੇ ਅਚਾਨਕ ਤੁਹਾਡੀ ਮੁਲਾਕਾਤ ਹੋ ਰਹੀ ਹੈ, ਹੁਣ ਤੁਸੀਂ ਆਪਣੀ ਅਯਾਸ਼ੀ ਵਾਲੀ ਲਾਈਫ ਗੁਜ਼ਾਰ ਰਹੇ ਇਹ ਤੂੰ ਰਹਿੰਦੇ ਕੋ, ਮੈਨੂੰ ਸਕ੍ਰਿਪਟ ਮੈਂ ਆਪੇ ਬਣਾ ਲੈਣਾ। ਇੱਕ ਬੱਚਾ ਵਾ ਉਸਤਾਦ ਜੀ, ਉਹ ਅਮੀਰੀ ਦੀ ਜ਼ਿੰਦਗੀ ਤੁਹਾਡੇ ਨਾਲ ਗੁਜ਼ਾਰ ਰਿਹਾ, ਤੇ ਇੱਕ ਹੈ ਗਰੀਬੀ ਦੀ ਜ਼ਿੰਦਗੀ ਗੁਜ਼ਾਰ ਤੇ ਇਹ ਮੇਰਾ ਨਜਾਇਜ਼ ਬੱਚਾ, ਨਜਾਇਜ਼ ਆ, ਯਾਨੀ ਕਿ ਇਹ ਪਾਪ ਕੀ ਛਾਪ ਹੈ। ਇਹ ਆਇਆ ਹੁਣ ਤੁਹਾਡੇ ਕੋਲ ਆ ਕੇ, ਇਹ ਕੈਸੀ ਲਾਈਨ ਹੁੰਦੀ ਦੀ ਪਾਪ ਕੀ ਛਾਪ। ਵਾਹ ਵਾਹ ਵਾਹ। ਇਸ ਤੋਂ ਮੈਂ ਕਹਿ ਰਿਹਾ ਪੈਰ ਫੜ ਲਾ। ਆ ਗਿਆ ਉਸਤਾਦ ਜੀ ਤੁਹਾਡੇ ਕੋਲ, ਤੂੰ ਪੈਰ ਫੜ ਲੈ, ਮੈਂ ਕਿਹੜੀ ਵਾਰ ਫੜ ਲਈ। ਤੁਸੀਂ ਇਹਨੂੰ ਕਿਹਾ ਬੇਟਾ, ਇਹਨੇ ਉੱਥੇ ਹੀ ਕਹਿਣਾ बस मत कहो बेटा मुझे सोने चांदी के महल में खड़ा हुआ पत्थर का ये बुत मेरा बाप नहीं हो सकता। वाह वाह वाह। ਓਏ 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 ਚੱਲ ਵੀ ਚੱਲ ਚਲੋ ਚੱਲ 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 क्या ਜਰਾ। कहना तुझे? ਕੀ ਕਹਿਣਾ? सोने चांदी के महल में खड़ा हुआ पत्थर का ये बुत मेरा बाप नहीं हो सकता। बेटा खबरदार मुझे बेटा कहा। सोने और चांदी से बना हुआ ये बुत मेरा बाप नहीं हो सकता। हो सकता है, हो सकता है, नहीं हो सकता। हो सकता है। मैं जानबूझ के तुम्हें पैदा नहीं किया।
पाजी तुसी इत्थे कहो तुम अपने नसीब के बगैर इस दुनिया में नहीं आए। तुम अपने नसीब के बगैर इस दुनिया में नहीं आए। मैंने भी कोई करख्त नहीं है। नजायज बच्चे। तुसी कहो ये तो मैंने भी तुसी कहो हर बच्चा अपने बाप की उंगली पकड़ के चलना सीखता है। हर बच्चा अपने बाप की उंगली पकड़ के चलना सीखता है, लेकिन आपने उंगली की जगह मुझे कशकोल पकड़ा है। बाबा आप मेरे बाबा नहीं हो सकते। कदम कदम पे ठोकरें खाई है मैंने। कदम कदम पे मैंने ठोकरें खाई है बाबा। आपके होते हुए यतीमों की सी जिंदगी गुजारी है मैंने। तुम्हारी माँ को मैं 3-4 जगहों पे लेके गया था, लेकिन उसने अच्छा। कहा कि नहीं, मैंने पैदा ही करना। खुशकिस्मत हो तुम कि मैं तुम्हारा बाप हूँ। ਹਾਏ हाय हाय एलाइजरा फ्लूट, लेकिन काश तुम किसी और बाप के घर पैदा होते और वो गरीब होता तो तुम्हें पता चलता कि गुर्बत की जिंदगी कितना दुख देती है। ਹਾਏ ਹਾਏ आज तुम्हारे पास दुनिया की हर चीज है और तुम फिर भी ना खुश हो, खोती के बच्चे। द पावरफुल डायलॉग। ਹਾਂ है पंचलाइन कैसी सी? हाँ जी। हाँ। डायलॉग खत्म हो गए वाम दे दिलों च वड़ जे। हाय हाय। देखो पूरा डायलॉग याद नहीं असर हो गया ना उस डायलॉग का। हाँ जी। ਇਹਨਾਂ ਨੇ ਵੀ ਜੋ ਡਾਇਲੌਗ कॉमेडी है ना, इन्हें भी तो कोई डायलॉग है। ਨਹੀਂ ਛੜਾ तुम लोगों को क्या, आप फिर मेरी माँ को क्यों छोड़ के चले गए? मेरी माँ ने घरों के कपड़े धो धो के मुझे पाला, आपको जरा शर्म नहीं आई? आपको जरा एहसास नहीं? इधर क्या नहीं कसूर अम्मी नहीं होना। मैंने पता है, यार, मेरे डायलॉग इस तो बाद होने रहे। पता है। हाँ। मैं और माँ यहाँ बिलकते रहे और आप अपनी खुशियां खरीदने यूरोप चले गए। है को वाह वाह। मैं और यार चुप यार, चलो। मैं और अम्मी जान यहाँ भूख से बिलकते रहे, हाँ, और आप अपनी खुशियां खरीदने दूसरे मुल्क चले गए। ये झूठ है। अल्लाह की कसम, इन्हें क्या है? इन्हें क्या? मैं दूसरे मुल्क खुशियां खरीदने नहीं गया था बेटा। तो फिर क्या लेने गए थे पापा? मैं दूसरे मुल्क जो खुशियां खरीदने गया था, वो जब मैं यहां से खरीदता था वो पाट जाती थी और महंगी पड़ती थी। और फिर मैं दूसरे मुल्क से इंपोर्टर खुशियां खरीदने चला गया। किन खुशियों की बात कर रहे हैं? और उन्हीं खुशियों की बात कर रहा हूं। वही खुशियां, हाँ, वही खुशियां पिताजी। जो आज मुझे हासिल नहीं हो रही। पिताजी, मैं आपको प्रणाम करूंगा अगर आप राइटर बदल दे। अरे अगर अपनी सुरक्षा नहीं कर सकते तो अपने बाप को दिए हुए वचन को मत भूलो। है क्या? पिताजी, किसी खुशी में आप शरीक नहीं हुए। होली की रात आपको देखता रहा, मंदिर की सीढ़ियों पे आप मुझे फेंक गए और मुझे उस रामू का कर उठाया। ਮੈਂ ਚੱਕਿਆ ਜੀ। क्यों पिताजी, ऐसा क्यों किया मेरे साथ आपने? क्यों? पहली बात तो ये है बरखुरदार ये जो तू टिक टुक चलती है। कि हम तुम्हारे खुश होने पे पैदा ही नहीं थे। ਉਹਦੇ ਅੱਬਾ ਜੀ आगे पीछे हो गया जी। आगे पीछे हो गया काम। ਉਸਕੇ ਬਾਅਦ लेकिन मैं समझ गया हूँ। ओके, हमारे को खुश होने पे पैदा ही नहीं थे। हाँ, मैं समझ गया। पहली बात तो ये है बरखुरदार, हम तुम्हारे पैदा होने से खुश ही नहीं थे। तुम एक औलाद नहीं हो, तो क्या हूँ मैं? तुम एक नाकस मटेरियल का नतीजा। पिताजी आप ये 2 नंबर अशिया की वजह से हमें तुम्हारा आज सामना करना पड़ रहा है। पिताजी आप ये मेरे साथ ज्यादती कर रहे हैं और साथ राइटर भी। मत कहो अपने आप को बेटा, तुम सिर्फ एक कंप्लेन हो। मुझे पिता मत कहो, ਹਾਂ मुझे पिता मत कहो। तो फिर मैं किसे पिता कहूं? कौन है मेरा बाबा? किसे मैं कहूं पिताजी? ਉਹ ਪੁੱਤ ये वो है नासूर लोग। ਉਹ ਪੁੱਤ जो नाजायज बच्चों को पैदा करके ਆਹਾ खुद रंग रलियां मनाते हैं और मेरे जैसे तेरे लोग कह रहे हैं, और मेरे जैसे बच्चे सारी उम्र लोगों के ताने सहते हैं। हाय 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 हाय। हमें लोग सीना तान के कहते हैं। हाँ, कहो हम हर जगह हमें नाजायज समझ के धुतकारा गया। ऐसे ही तू कह ले, मैं करने नहीं। मैंने फिल्म काम करने की होगी। बरखुरदार, मैं तुम्हारी इस
झूठी अदाकारी को समझ रहा हूँ। मैं समझ गया जब स्टार्ट पे गया कितने कितने पैसे लोगे मेरी जिंदगी से और मेरे बच्चों की जिंदगी से जाने के? पिताजी सब कुछ आ गया, एक सैलरी एडवांस चाहिए पिताजी। नहीं, पेशगी कहते हैं उर्दू में कहिए। ਮੈਨੂੰ ਕਿਉਂ ਲੱਗਦਾ ਵੀ ਮੁੰਡਾ ਪਿਓ ਤੋਂ ਸਾਲ ਵੱਡਾ ਵਾ ਮੈਨੂੰ ਕਦੋਂ ਸੁਣਿਆ यार एक्टिंग च चीज़ां नहीं देखी जाती। ਦੇਖੀ ਜਾਂਦੀ ਆ ਵਾ ਜੁੱਸਾ ਦੇਖੀ ਜਾ ਬੁੱਗਾ ਦੇਖੀ ਜਾ ਵਾ ਸਾਰਾ ਕੁਝ ਦੇਖੀ ਜਾ ਵਾ पिताजी ਹਾਂ आखिर मैं आपका बेटा हूँ और मैं अपनी जान तक पेश खामोश! ਆਹਾ ਹਾ ਵਾਹ 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 हाँ हाँ क्या वाह 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 उफ अल्लाह। बहुत अच्छे जुबान खींच लूंगा अगर इतनी ऊंची आवाज में अपने आप को मेरा बेटा कहा तो। ਆਏ ਹਾਏ ਇਹ ਐਕਟਿੰਗ ਸਕਿਨ ओ भाई ਛੜਪਾ मेरा बेटा तुम जैसा कभी नहीं हो सकता। ऐदा नहीं लोगों के घरों में डाके मारते हो, ਹਾਂ चोरियां करते हो। हिंदुस्तान के किसी भी पुलिस स्टेशन में, हिंदुस्तान के हर पुलिस स्टेशन में तुम्हारी तस्वीर लगी हुई है और तू मुझे अपना बाप कहता है। और तू समझता है तुम्हारा शर्म आनी चाहिए तुझे। डूब मर शर्म से, डूब मर शर्म से। ਇਹ ਦਲੀਪ ਸਾਹਿਬ ਦਾ ਸਟਾਈਲ ਹੈ। ਦਲੀਪ ਸਾਹਿਬ ਇੱਕ ਲਾਈਨ ਦੋ ਵਾਰੀ ਕਹਿੰਦੇ ਤਾਂ ਬਹੁਤ ਸਮਾਨ ਲੱਗ हाँ हाँ कहते ये आपकी इज्जत पे आंच, ये आपकी इज्जत को खराब है इसकी, ये मजाल है, ये मजाल है इसकी। और डबल कहते एक लाइन में बहुत कमाल। ਤੇ ਇਹਨਾਂ ਕੋ ਸਿੰਗਲ ਬੜੀ ਔਖੀ ਕਹੀ ਜਾਣ ਡਈ रहना बदल मैं मैंने हीरो बना इन्होंने हीरोइन बना दे। अच्छा ये लड़की है तो तुसी लड़की। चल अच्छा वो करते हैं बेबगैर था। राणो हाँ तुसी हुन लड़की लड़का मिले उस्ताद जी तुसी कहना वा वे खाली जेबा वाले तमाश भी ना मानसा नहीं बोल गया कर कोई जा रहा है। वे साइकिल ते आके दादा देन आ लिया। हाँ वे तियां दी मूंगफली ले आके 9 गाने सुनना लिया। मशहूर कह रही है बगैरता तो तुसी अगो कहना है जी ठीक है। फिल्म ही काम करने ਨਹੀਂ ਭਾਜੀ ਨਹੀਂ ਭਾਜੀ ਆਪਾਂ ਜੁਗਤੇ ਠੀਕ ਆ ਨਹੀਂ ਹੁਣ ਕਿੱਧਰ ਗਿਆ ਹੈ ਵੀ ਇਸ ਕਿਤੇ ਦਾ ਹੀ ਨਹੀਂ ਹੈਗਾ ਵੇ ਤੇਰੀ ਤੇ ਆਪਣੀ ਭੈਣ ਦੇ ਰੋਜ਼ ਰਿਸ਼ਤੇ ਆਉਂਦੇ ਨੇ ਤੇ ਉਹ ਜਵਾਬ ਦੇ ਕੇ ਚਲੇ ਜਾਂਦੇ ਨੇ। ਤੂੰ ਲੋਕਾਂ ਦੀਆਂ ਧੀਆਂ ਤੇ ਗੰਦੀ ਨਜ਼ਰ ਰੱਖੀ ਹੈ। देखो जी उस्ताद जी एक्टिंग ਦੇ ਵਿੱਚ ਘਬਰਾ ਗਏ ਆ ਆਪਣੇ ਡਾਇਲੌਗ ਬੋਲ ਨਹੀਂ ਰਹੇ ਇਹਦੇ ਤੋਂ ਅੱਛੀ ਐਕਟਿੰਗ ਤੁਸੀਂ ਕਰ ਰਹੇ ਹੋ। इस तो अच्छी किते इन्हों ਮੈਂ ਬਗੈਰ ਤਾਂ ਕਿਸੇ ਦੀ ਇੱਜ਼ਤ ਤੇ ਹੱਥ ਪਾਉਣ ਤੋਂ ਪਹਿਲੇ ਹੱਥ ਤੇ ਧੋ ਲਾ। ਲਸਣ ਦੀ ਬੂ ਆਉਂਦੀ ਹੈ। ਲਓ ਜੀ ਉਸਤਾਦ ਜੀ ਨੇ ਕਮਾਲ ਕੀਤਾ ਆ ਭਾਜੀ ਦਾ ਤੁਸੀਂ ਜਿਹੜਾ ਤੁਸੀਂ ਕਹਿੰਦੇ ਸੀ ਕਿ ਇਹਨੇ ਅਮਿਤਾਭ ਬੱਚਨ ਸਾਹਿਬ ਨੂੰ ਪੁਰ ਕਰਾਤਾ ਅਮਰ ਖਾਨ ਸਾਹਿਬ ਨੂੰ ਪੁਰ ਨਹੀਂ ਕਰਾਤਾ ਨਹੀਂ ਫੈਸਲ ਬਹੁਤ ਵੱਡਾ ਐਕਟਰ। ਕਿੱਥੇ वो जान दे ਅੱਜ ਤਾਂ ਦੇਖਿਆ ਨਹੀਂ ਹੁਣ ਤੱਕ लेकिन मिठा जी उस्ताद ਦੇ ਸਾਹਮਣੇ ਤੇ ਨਹੀਂ ਚੱਲ ਫੈਸਲ ਮੈਂ ਮੁਟਿਆਰ ਤੂੰ ਵਿਲਨ ਆ। ਚੱਲ ਤੁਸੀਂ ਕਹਿ ਚੱਲ ਆ ਜਾ ਮੇਰੇ ਕੋਲ। आजा मेरी मुटियारे कुछ नहीं कहना और इधर ताई सुन ले मुटियारे ਇਹ ਬਗੈਰ ਤਾਂ ਜਦੋਂ ਕਹਿਣਾ ਕੁਛ ਨਹੀਂ ਤੇ ਅੰਬ ਲੈਣ ਨੂੰ ਬੁਲਾਉਣਾ। आजा मुटियारे मैं कुछ कहूंगा मुटियारे मैं कुछ कहूंगा एक बार आजा ਇੱਕ ਵਾਰ ਆ ਜਾ ਆ ਜਾ। मुटियारे कहना शाबाश शाबाश ਨਹੀਂ ਯਾਰ ਪਰ ਫੈਸਲ ਦੇ ਐਕਟਿੰਗ ਸਕਿੱਲ ਜਿਹੜੇ ਆ ਸਾਨੂੰ ਨਹੀਂ ਸਮਝ ਉਹ ਆਉਂਦੇ ਨਹੀਂ ਉਹ ਆ ਜੁੱਸਾ ਦੀ ਹਦਾਇਤ ਵਾਲਾ ਹੈਗਾ ਗੁੱਸੇ ਦੀ ਨਹੀਂ ਗੱਲ ਉਸਤਾਦ ਜੀ ਦੀ ਐਕਟਿੰਗ ਦੇ ਅੱਗੇ ਮਰ ਗਈ ਐਕਟਿੰਗ। ਮੈਂ ਜੋ ਹਿਸਾਬ ਲਾਇਆ लेकिन मिठा अच्छी गल करेगा यार मिठे लोग ਉਹਦੇ ਸਾਡੇ ਤਾਂ ਅਸੀਂ ਤਾਂ ਉਹ ਨਹੀਂ ਉਹ ਸੀਨ ਪੈ ਅਗਲਾ ਕਾਮੇਡੀਅਨ ਹੈਗਾ ਵਾ ਬਸ ਤਾਂ ਮੈਨੂੰ- ਪ੍ਰਕਾਸ਼ ਰਾਜ ਸਾਹਿਬ ਉਹ ਰਾਮਪਾਲ ਸਾਹਿਬ ਇਹ ਤਾਂ ਹੁਣ ਤੁਸੀਂ ਐਕਟਿੰਗ ਪਾਉਣ ਦੇ ਅਗਲੇ ਬੰਦੇ ਤੇ ਚਲੋ ਚਲੋ ਜੀ ਮਿੱਠਾ comedy ਐਕਟਿੰਗ ਦਿਖਾਓ। ਚਲੋ ਜੀ। ਮੈਂ ਤੇਰੀ ਮਸ਼ੂਕ ਆ ਨਹੀਂ ਨਹੀਂ ਉਸਤਾਦ ਤੇ ਜੀ ਤੂੰ ਮੇਰੇ ਨਾਲ ਵਿਆਹ ਕਰਨਾ ਵਾ। ਤੁਸੀਂ ਮਾਂ ਹੋ। ਨਹੀਂ ਮੈਂ ਤੇਰੀ ਮਸ਼ੂਕ ਆ ਤੂੰ ਮੇਰੇ ਨਾਲ ਵਿਆਹ ਕਰਨਾ ਤੇ ਮੇਰੀਆਂ ਕੁਝ ਸ਼ਰਤਾਂ ਨੇ। ਆਹ ਚੱਲ ਤੇ ਚੱਲ ਵੇ ਸ਼ਰਤਾਂ ਉਹ- ਰਾਣੋ ਰਾਣੋ ਨਹੀਂ ਕੁੜੀ ਨੂੰ ਨਾ ਧੋਖਾ ਦੇ ਦਿੱਤਾ ਰਾਣੋ ਨਹੀਂ ਨਹੀਂ ਚੱਲ ਚੱਲ ਤੂੰ ਕਹਿੰਦਾ ਰਾਣੋ। ਮੈਂ ਤੇਰੇ ਨਾਲ ਪਿਆਰ ਕਰਦਾ ਮੈਂ ਵਿਆਹ ਕਰਨਾ ਚਾਹੁੰਦਾ। ਹਾਂ ਚੱਲ ਰਾਣੋ ਮੈਂ ਤੇਰੇ ਨਾਲ ਪਿਆਰ ਕਰਨਾ ਮੈਂ ਤੇਰੇ ਨਾਲ ਵਿਆਹ ਕਰਨਾ ਚਾਹੁੰਦਾ ਪਰ ਮੇਰੀ ਇੱਕ ਸ਼ਰਤ ਹੈ। ਦੱਸ ਰਾਣੋ ਤੂੰ ਜ਼ਾਤ ਦਾ ਜੱਟ ਹੈ ਤੇ ਰਾਣਾ ਤੂੰ ਕਿੱਧਰ ਕਰਨਾ ਵਾ? ਤੇ ਮੈਨੂੰ ਜੱਟ ਬਣ ਕੇ ਵਿਖਾਏਗਾ ਤੇ ਮੈਂ ਤੇਰੇ ਨਾਲ ਵਿਆਹ ਕਰਾਂਗੀ। ਕਿਹਾ ਬਈ ਵਾਹ ਵਾਹ ਮੇਰੇ ਨਾਲ ਵਿਆਹ ਕਰਨਾ ਹੈ ਤੇ ਤੈਨੂੰ 3 ਜਰਮਨ ਸ਼ੈਫਟਾਂ ਦੇ ਨਾਲ ਇਕੱਲੇ ਨੂੰ ਲੜਨਾ ਪਏਗਾ। ਜੇ ਤੂੰ ਉਹਨਾਂ ਨੂੰ ਹਰਾਤਾ ਤੇ ਮੈਂ ਆਪ ਤੇਰੀ ਡੋਲੀ 'ਚ ਬਹਿ ਜਾ। हाय हाय क्या क्या बात है। हाँ वाह ਰਾਣੋ ਆਪਣੇ ਅੱਬੂ ਨੂੰ ਕਹਿ ਕਿਤੇ ਹੋਰ ਰਿਸ਼ਤਾ ਦੇਖ ਲਵੇ
ਮੇਰੇ ਨੂੰ ਨਥੀ ਆ ਓਕੇ तू कह रहा ਪਹਿਲਾਂ ਹੀ ਪਤਾ ਸੀ ਹਾਂ ਮੈਨੂੰ ਪਹਿਲਾਂ ਹੀ ਪਤਾ ਸੀ ਤੂੰ ਉਹ ਜੱਟ ਨਹੀਂ ਇਹ ਜਰੂਰ ਜਿਹੜਾ ਰਾਂਝਾ ਜੱਟ ਸੀ ਵੇ ਤੂੰ ਕਿਹੜਾ ਜੱਟ ਆਵੇਂ ਗਿੱਲ ਜੱਟ ਉਹ ਚੱਲੇ ਹਿੱਲ ਜੱਟ ਕਿਹੜੇ ਕਿਹੜੇ ਗਿੱਲ ਜੱਟ ਓਏ ਤੂੰ ਗਿੱਲ ਜੱਟ ਆ ਮੇਰੇ ਨੂੰ ਅੱਜ ਤੋਂ ਬਾਅਦ ਤੂੰ ਨੀਲ ਜੱਟ ਆ ਪਤਾ ਕੀ ਤੇਰਾ ਮੇਰਾ ਕੋਈ ਹਿਸਾਬ ਨਹੀਂ ਵੇ ਬਗੈਰ ਤਾਂ ਕੁੜੀ ਨੂੰ ਨਾ ਵੇ ਤੇਰੇ ਘਰ ਮਾਂ ਭੈਣ ਹੈ ਨਹੀਂ ਨਹੀਂ ਜੀ ਉਹ ਗਿਆ ਉਧਰ ਪੁੱਪੋਲ ਉਸਤਾਦ ਜੀ ਕੁੜੀ ਨੂੰ ਧੋਖਾ ਦਿੱਤਾ ਇਸ ਬੰਦੇ ਨੇ ਤੇ ਕੁੜੀ ਬਦਦੁਆਵਾਂ ਦੇਣ ਡਈ ਏ ਸਾਜੀ ਤਰ੍ਹਾਂ ਸੀਨ ਟ੍ਰੈਜੇਡੀ ਉਹ ਨਹੀਂ ਜਿਹੜਾ ਦਲੀਪ ਸਾਹਿਬ ਵਾਲਾ ਹੁੰਦਾ ਤੇ ਧੋਖਾ ਸਾਰਿਆਂ ਸਾਹਮਣੇ ਦਿੱਤਾ ਭਾਈ ਨਹੀਂ ਆ ਜਰਾ ਵੇਖੀ ਜਰਾ ਬਦਦੁਆਵਾਂ ਦੇਣ ਡਈ ਕੁੜੀ ਯਾਰ ਕੈਸੀ ਬਾਂਸਰੀ ਵਜਾਈ ਤੁਸੀਂ ਭਾਜੀ ਉਹ ਸੇਮ ਆ ਕੁੱਤੇ ਇਧਰ ਮਿੰਦਰ ਸਾਹਿਬ ਸਾਡਾ ਉਹ ਆ मैं तेरा खून पी जाऊंगा ਡਾਕਟਰ ਨੇ ਦੱਸਿਆ ਜੀ जी और उन्हें आपने दसिया मैंने पूछा उन्हें फिर दसिया वो तो दस ही नहीं सी यकीन कर मैं 3-4 बारी पूछे मैं कहूँ दस दो डॉक्टर ਬਸ ਜੀ ਸਾਡੀ ਸਮਝ ਨਹੀਂ ਆਉਂਦਾ ਕਿ ਤੁਸੀਂ ਭੰਨ ਫੈਸਲ ਨੂੰ ਇੰਨਾ ਵਧਾ ਚੜਾ ਕੇ ਨਾ ਤੁਸੀਂ ਬਿਲਡ ਅਪ ਨਹੀਂ यार तू वो डायलॉग बहुत अच्छा बोलेगा फिर मेरे दो पाप वो करके दिखा ਗੋਪੀ ਕਿਚਨ ਚ वो करके दिखा यार उस्ताद जी तुसी इन्हू कहना जाओ यहाँ से ते तू अगे कहना जो जीजा जी बोलेंगे वो मैं करूंगा जो जीजा जी बोलेंगे वो मैं करूंगा ओके ਯਾਰ ਤੂੰ ਤੈਨੂੰ ਲੜਾਉਣ ਵਾਲੇ ਡਾਇਲੌਗ ਕਿਉਂ ਦੇ ਸਾਨੂੰ ਗੰਦਿਆਂ ਕਰਾਉਣੇ ਆ नहीं गंदे ਡਾਇਲੌਗ ਹੋਰ ਤਰ੍ਹਾਂ ਦੇ सीन दी डिमांड आ हूं ਉਹ ਕਰਾਣਾ ਵੀ ਭਈਆ ਆਓ ਨਾ ਚਲਤੇ ਹੈ ਲੜਕੀ ਦੇਖ ਉਹ ਤਾਂ ਇੰਨੀਆਂ ਫਿਲਮਾਂ ਹੁੰਦੀਆਂ ਵਾ अच्छा भैया वो चलते हैं लड़की देखने ਵੀ ਇਹਨੇ ਰਿਸ਼ਤਾ ਵੱਡੇ ਨਾ ਤੁਸੀਂ ਨਾਲ ਲੈ ਕੇ ਜਾਣਾ ਵੀ ओए अज मैं एक तारीख रकम करांगा ਹਾਂ अज एक शेख दे हाथों एक जट मरेगा ਇਹ ਫਿਲਮ ਇੱਥੇ ਮੁੱਕ ਨਹੀਂ ਸਕਦੀ नहीं मर भाई जा तू फिर मुकनी है ਮਰ ਗਏ ਆ ਭਾਜੀ ਮਰ ਗਏ ਆ। ਜੋ ਤੁਸੀਂ ਉਹਨੂੰ ਐਕਟਰ ਕਿਹਾ ਉਦੋਂ ਮਰ ਗਿਆ ਸੀ ਆ ਤਾਂ ਸਿਰ ਸ਼ੋਅ ਦਾ ਕਰਕੇ ਜਿੰਦਾ ਫਿਰਨਾ ਹੈ ਉਹ ਭਰਾਵਾ ਸ਼ੋਅ ਦਾ ਕਰ ਗਈ ਹੈ ਸਾਰਾ ਕੁਝ ਸ਼ੋਅ ਦਾ ਕਰ ਗਈ तू क्या शेखा डगा ला ओए ਓਏ ਸ਼ੇਖਾ ਡਗਾ ਲਾਵੇ तेरे प्यो दा मैं मुलाजम लगा आप ला आप ला आप ला ਨਾ ਤੁਸੀਂ ਆਪੇ ਤੁਸੀਂ ਡਾਇਲੌਗ ਦਿੰਦੇ ਆ यार अगो उन्होंने अपना डायलॉग भी करना तू किड्डी छेती ओदी दूसरे फौरन क्या तू ਬਾਹਰ ਹਾਲ ਜੀ ओए तेरी लत चों टक टक दी नहीं सोनिया नूरी नत नत दी आवाज आई ਹਾਂ ਮੈਨੂੰ ਕੋ ਪੜ੍ਹੇ ਲਿਖਿਆ ਆਵੇ ਜਿਹਦੇ ਚ ਨਾ ਥੋੜਾ ਜਜ਼ਬਾਤੀ ਨਿਜ਼ਾਮ ਹੋਵੇ ਤੇ ਭਾਜੀ ਦੀ ਐਕਟਿੰਗ ਚੈੱਕ ਕਰਿਓ ਹੁਣ ਇੱਧਰ ਜਜ਼ਬਾਤੀ ਕਰਾਇਓ ਹੈ ਲੇਕਿਨ ਟਾਂ ਟਾਂ ਨਾ ਡਾਂ ਡਾਂ ਨਾ ਡਾਂ ਨਾ ਟਾਂ ਡਾਂ ਨਾ ਨਾ ਡਾਂ ਮੌਲਾ ਤੂੰ ਹੈ ਹਾਂ 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 ਵਾਹ 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 ਇਹ ਮੌਲਾ ਤੂੰ ਹੈ ਜੇ ਕੱਕ ਵੀ ਨਹੀਂ ਐਵੇਂ ਜੀ ਮੈਂ ਅੱਜ ਹੀ ਕਲਿੱਪ ਦੇਖਿਆ ਰਾਈ ਸਾਹਿਬ ਦਾ ਤੇ ਮੁਸਤਫਾ ਕੁਰੈਸ਼ੀ ਦਾ ਜਿੱਥੇ ਰੋਟੀ ਖਾਣ ਦੇ ਨੇ ਤੇ ਉਹ ਕਹਿੰਦੇ ਰਾਈ ਸਾਹਿਬ ਆ ਕੇ ਬੈਠੇ ਨੇ ਰੋਟੀ ਖਾ ਰਹੇ ਮੁਸਤਫਾ ਕੁਰੈਸ਼ੀ ਸਾਹਿਬ ਕਹਿੰਦੇ ਇਹ ਰੋਸ਼ਨੀ ਇਲਮ ਦੀ ਤੂੰ ਜਲਾਈ ਏ ਕਹਿੰਦੇ ਹਾਂ ਕਹਿੰਦਾ ਜੇ ਮੈਂ ਬੁਝਾ ਦਵਾਂ ਤੈਨੂੰ ਤਰਾਸ ਤੇ ਕੋਈ ਮੈਂ ਤੋਂ ਆਹ ਯਾਰ ਤੂੰ ਲੱਗ ਰਿਹਾ ਜੀ ਸਭ ਕਿਆ ਹਾਏ ਹਾਏ ਵੱਡੇ ਲੋਕ ਸੀ ਕਰਾ ਦੇ ਡਾਇਟ ਉਸਤਾਦ ਜੀ ਤੁਸੀਂ ਜੇਲ੍ਹ ਚ ਬੰਦ ਹੋ ਤੇ ਤੁਹਾਡੀ ਮਸ਼ੂਕ ਤੁਹਾਨੂੰ ਮਿਲਣ ਆਈ ਹੈ ਤੁਸੀਂ ਉਹਨੂੰ ਕਹਿ ਰਹੇ ਹੋ ਇੱਥੇ ਨਾ ਆਇਆ ਕਰ ਮੇਰੀ ਗੈਰਤ ਨੂੰ ਇਸ ਟਾਈਪ ਦਾ ਕਰਾ ਕਰ ਹਾਂ ਵੀ ਚੱਲ ਆ ਹਾਂ ਐ ਬਿਸ਼ੂਗਾ ਉਹ ਨਹੀਂ ਹੋਏ ਨਹੀਂ ਨਹੀਂ ਮਿੱਠਾ ਮਸ਼ੂਕ ਮਸ਼ੂਕ ਕੋਈ ਡੈਡੋ ਜ਼ਰਾ ਲਾਫੇ ਕਰਾਓ ਜਰਾ ਲੱਗੇ ਪਤਾ ਤੂੰ ਆ ਕੇ ਕਹਿ ਕਾਨੂੰਨ ਦੇ ਸ਼ਿਕੰਜੇ ਚ ਆ ਗਿਆ ਇਹ ਬਾਲੀ ਮੇਰਾ ਨਹੀਂ ਸੋਚਿਆ ਮੈਨੂੰ ਕਿਹਦੇ ਚੱਲ ਹਵਾਲੇ ਕਹਿ ਕਰਕੇ ਗਿਆ ਚੱਲ ਮਿੱਠੇ ਮੈਂ ਕੌਣ ਹੈ ਜੀ? ਮਿੱਠੇ ਗਏ ਤੁਸੀਂ ਉਸਤਾਦ ਜੀ ਜੇਲ੍ਹ ਚ ਹੀਰੋ ਕਹਿ ਰਹੇ ਓਏ ਜੇਲ੍ਹ ਚ ਆ ਸਲਾਖ ਆ ਇੱਕ ਆ ਜੇਲ੍ਹ ਚ ਸਲਾਹ ਵਾਲੀ ਜੇਲ੍ਹ ਮੈਂ ਇੱਕ ਸਲਾਖ ਵਾਲੀ ਜੇਲ੍ਹ ਚ ਉਹ ਬੜੀ ਮੁਸ਼ਕਲ ਨਾਲ ਤੁਹਾਨੂੰ ਮਿਲਣ ਆਈ ਏ ਚੱਲ ਬਈ ਚੱਲ ਛੇਤੀ ਕਰ ਯਾਰ ਮੇਰਾ ਮੂਡ ਬਣਿਆ ਛੇਤੀ ਕਰ ਪਾਉਂਦੇ ਕਾਨੂੰਨ ਦੇ ਸ਼ਿਕੰਜੇ 'ਚ ਆ ਗਿਆ ਵਾ ਤੈਨੂੰ ਮੇਰਾ ਕੋਈ ਖਿਆਲ ਨਹੀਂ ਆਇਆ ਕਦੀ ਵੀ ਨਹੀਂ ਕਿਹਾ ਇੱਥੇ ਨਾ ਆਇਆ ਕਰ ਹੋਰ ਕਿੱਥੇ ਚੱਲੂਗਾ ਸਾਰੇ ਆਲੇ ਦੁਆਲੇ ਜਿਨ੍ਹਾਂ ਚ ਬਗੈਰਤ ਬੰਦ ਕੀਤੇ ਆ ਵਾਲੀ ਵੀ ਇਹ ਕਿਸੇ ਦੀ ਵੀ ਧੀ ਭੈਣ ਉਹਦੀ ਅੱਖਾਂ ਪਾੜ ਕੇ ਵੇਖਦੇ ਤੈਨੂੰ ਕਿੰਨੀ ਵਾਰੀ ਕਿਹਾ ਇੱਥੇ ਨਾ ਆਇਆ ਕਰ ਚਲੋ ਮੈਂ ਨਿਕਲਦਾ ਨਹੀਂ ਫਿਰ ਹਾਂ ਨਿਕਲ ਜਾ ਪਤਾ ਨਹੀਂ ਤੈਨੂੰ ਕਿਹੜੀ ਸ਼ੈ ਨੇ ਘਰ ਟਿਕਣ ਦਿੰਦੀ ਮਿੰਟ ਕੁ ਬਾਅਦ ਮੇਰਾ ਪਤਾ ਵੀ ਜਦੋਂ ਪਤਾ ਮੈਂ ਹੈ ਹੀ ਇੱਥੇ ਮੈਂ ਭੱਜ ਨਹੀਂ ਸਕਦਾ ਮਿੰਟ ਕੁ ਬਾਅਦ ਕੀ ਦੇਖਣ ਆਉਣੀ ਮੇਰਾ ਘਰ ਬੇੜਾ ਖਾਣ ਨੂੰ ਆਂਡਿਆ ਸੀ ਮੈਂ ਕਿਹਾ ਚਰਵਾਲੀ ਕੋ ਚੱਲਦੀ ਆ ਬਾਲੀ ਕਿਉਂ ਚੱਲਦੀ ਆ ਵਾਲੀ ਮਸ਼ੂਕ ਆ ਆ ਨਾਲ ਦਾ ਐਡਾ ਬਗੈਰਤ ਆ ਅਸੀਂ ਇਕੱਠੇ ਬੈ ਕੇ ਮੋਬਾਈਲ ਤੇ ਫਿਲਮਾਂ ਵੇਖੀ ਦੀਆਂ ਹੁਣ ਤੂੰ ਆ ਗਈ ਆ ਤੇ ਮੈਂ ਉਹਨਾਂ ਕਿਦਾਂ ਨੰਦਰਾ ਮਲਾਉਣੀ ਕਿਹੜੀ ਫਿਲਮ ਕਿਹੜੀ ਵੇਖਣ ਦਾ ਆ ਜਿਹੜੀ ਜੀਤ ਬਾਜੀ ਹੁਣ ਕੀ ਕੀਤਾ ਜ਼ਮਾਨਤ ਕਦੋਂ ਕਾ ਜ਼ਮਾਨਤ ਕਰਨਾ ਕੀ ਆ ਕਿਤੇ ਹੋਰ ਵਿਆਹ ਕਰਾ ਮੌਜ ਕਰ ਮੇਰੇ ਚੱਕਰ ਛੱਡ ਦੇ ਨਹੀਂ ਨਹੀਂ ਮੈਂ ਕਹਿੰਦਾ ਨਹੀਂ ਛੱਡ ਦੇ ਉਹ ਜਿੱਥੋਂ ਅੱਗੇ ਤੈਨੂੰ ਮੈਂ 3-4 ਵਾਰੀ ਫੜਿਆ ਉਧਰ ਹੀ ਪੱਕੀ ਹੋ ਜਾ
ਅਲੀ ਤੇਰੇ ਲਈ ਖੁਸ਼ਖਬਰੀ ਹੈ, ਤੂੰ ਬਾਪ ਬਣਨ ਵਾਲਾ ਹੈ। ਹਾਂਜੀ, ਜ਼ਮਾਨਤ ਬਾਅਦ ਤੁਹਾਡੀ ਦੋਹਾਂ ਦੀ ਸ਼ਾਦੀ ਹੈ। ਅੱਛਾ ਉਸ ਤੋਂ ਬਾਅਦ ਫਿਰ ਬਣਨਾ ਨਾ ਤੇ ਖੁਸ਼ਖਬਰੀ ਤੇ ਸਿੱਧੀ ਕਰਕੇ ਦੇ इतनी खुशखबरी थी पिछली साइड अगे ना ਆਹੋ। अगली साइड ਖੁਸ਼ਖਬਰੀ ਤੂੰ ਅੱਗੇ ਪਿੱਛੇ ਕਰ ਦਿੱਤੀ। ਗੱਲ ਪਤਾ ਕੀ ਇਹੀ ਕਿਹਾ ਕਿ ਉਹ ਬਾਪ ਬਣਨ ਵਾਲਾ ਹੈ ਤੇ ਉਹ ਹੀਰੋ ਕਹਿੰਦੇ ਕਿ ਮੈਂ ਵਿਆਹ ਹੀ ਨਹੀਂ ਕਰਨਾ। ਓਏ ਹੋਏ ਹੋਏ, ਇਹ ਲੈਣਾ ਤੈਨੂੰ। हीरो कह रहे हो कि मेरी जिंदगी का कोई पता नहीं, जेल ਦੀਆਂ ਸਲਾਖਾਂ ਪਿੱਛੇ ਮੌਤ ਆਏ ਜਾਂ ਪੁਲਿਸ ਦੀ ਗੋਲੀ, ਮੇਰਾ ਕੋਈ ਪਤਾ ਨਹੀਂ, ਤੂੰ ਆਪਣਾ ਘਰ ਵਸਾ ਲੈ। ਤੇ ਉਹ ਕਵੇ ਮੈਂ ਤੇਰੇ ਬੱਚੇ ਦੀ ਮਾਂ ਬਣਨ ਵਾਲੀ ਆ ਬਾਲੀ, ਮੈਨੂੰ ਕੱਲੇ ਐ ਉਸਤਾਦ ਜੀ ਕਰੋ ਜ਼ਰਾ। ਓਏ ਹੋਏ, ਵੱਡੀ ਇਹਨੇ ਸਿਚੁਏਸ਼ਨ ਕਿਹੜਾ ਸਾਰਾ ਨਹੀਂ ਸਾਰਾ ਜਵਾਬ ਦੇਣੇ ਆਪਣੇ। ਅੱਛਾ ਅੱਛਾ ਮੇਰੀ ਇੰਨੀ ਔਕਾਤ ਨਹੀਂ ਕਿ ਤੁਹਾਨੂੰ ਵੀ ਜੁਮਲੇ ਦਵਾਂ। ਚੱਲ ਵੀ ਚਲੋ ਜੀ ਸੁਲਾਖ ਮੇਰੀ ਗੱਲ ਸੁਣ, ਸਹੀ ਹੀਰੋਇੰਤਰਾ ਆ ਬਾਜੀ ਤੂੰ ਖੜਾ ਵਾ ਮੇਰੇ ਅੱਗੇ ਵਿੱਚ ਸਲਾਖ। ਖੜੀ ਆ ਹਾਂ ਤੂੰ ਖੜੀ ਆ ਚੱਲ ਤੁਸੀਂ ਕਹਿਣਾ ਕਿ ਮੈਂ ਪਿੱਛੇ ਚੱਲ ਹਾਂ। ਜਾ ਕੇ ਵਿਆਹ ਕਰਾ। ਨਾਂ ਕੀ ਤੇਰਾ? ਮੇਰਾ ਨਾਂ ਕੋਸਰੀ। ਨਿੱਕੀ। ਨਿੱਗੀ ਹਾਂਜੀ। ਚੱਲ ਨਿੱਗੋ ਨਿੱਗੀਏ ਹਾਂਜੀ ਭਾਜੀ, ਓ ਸੌਰੀ, ਹਾਂ ਨਿਵਾਲੀ। ਹਾਂਜੀ ਭਾਜੀ। ਨਿੱਗੀਏ ਤੈਨੂੰ ਕਿੰਨੀ ਵਾਰੀ ਕਿਹਾ ਇੱਥੇ ਨਾ ਆਇਆ ਕਰ। ਠੀਕ ਆ। ਜੇਲਾਂ 'ਚ ਬੜੇ ਬੜੇ ਸੂਰਮਾ ਬੰਦ ਨੇ, ਕਈਆਂ ਦੀ ਨਜ਼ਰ 'ਚ ਹਯਾ ਹੁੰਦੀ, ਕਈਆਂ ਤੇ ਨਹੀਂ ਹੁੰਦੀ। ਮੈਨੂੰ ਕਿਹੜਾ ਸ਼ੌਕ ਆ, ਮੈਂ ਸ਼ੌਕ ਨਾਲ ਨਹੀਂ ਆਉਣ ਡਈ। ਹਾਂ ਮਜਬੂਰੀ ਲੈ ਕੇ ਆਉਣ ਡਈ ਆ। ਹੁਣ ਵਿਆਹ ਦਾ ਕੀ ਕਰਨਾ ਵਾ? ਜਿਹਦੇ ਵਿਆਹ ਦਾ ਆਪਾਂ ਤੋਂ ਬਾਅਦ ਆ ਮੈਂ ਬਾਹਰ ਤੇ ਆਲਮਾ ਪਹਿਲੇ ਤੇ ਮੈਂ ਅੰਦਰ ਆਈ ਨਹੀਂ ਆ। ਤੂੰ ਕਿਤੇ ਹੋਰ ਵਿਆਹ ਕਰਾ ਲਾ ਨਿੱਗੋ, ਮੈਂ ਨਹੀਂ ਹੁਣ ਕਰਾ ਸਕਦੀ। ਕਰਾ ਲਾ, ਮੈਨੂੰ ਇੱਥੇ ਟਾਈਮ ਲੱਗ ਜਾਣਾ। ਚਲੋ ਫਿਰ ਮੈਂ ਬਾਹਰ ਹੀ ਬੈਠੀ ਆ, ਫਿਰ ਆ ਜਾਓ ਫਿਰ ਟਾਈਮ। ਨਿੱਗੋ ਜਿਸ ਰਸਤੇ ਤੇ ਮੈਂ ਤੁਰ ਪਿਆ, ਕਿਹੜੇ ਆਪਾਂ ਜਿਹੜਾ ਨਾਲ ਦੇ ਚੌਂਕ 'ਚ ਗੁਲਾਮਾਂ ਵਾਲਾ ਲੈ ਉੱਥੇ ਪਾ ਆ ਮਤਲਬਪੁਰੇ ਦੇ ਅੱਗੇ ਪਹੁੰਚਿਆ ਮੈਂ, ਮਾਰ ਕੇ ਮੈਂ ਤੇਰੇ ਦੰਦ। ਨਿੱਗੋ ਹਾਂਜੀ ਆਪਣੀ ਜ਼ਿੰਦਗੀ ਮੇਰੇ ਪਿੱਛੇ ਬਰਬਾਦ ਨਾ ਕਰ। ਲਓ ਮੈਂ ਚੱਲਦੀ ਹਾਂ ਜੀ। ਹਾਂ ਇਧਰ ਆ, ਹਾਂਜੀ ਇਧਰ ਆ 2 ਮਿੰਟ। ਹਾਂਜੀ। ਆ ਕੱਪੜੇ ਧੋ ਦੇ ਮੇਰੇ। ਅੱਛਾ ਜੇਲ੍ਹ 'ਚ ਹੀ? ਨਿੱਗੋ ਹਾਂਜੀ ਜਾ ਕੇ ਪਿੰਡ 'ਚ ਕਹਿ ਦੇ ਮੇਰਾ ਲਾੜਾ ਮੁੱਕਰ ਗਿਆ, ਮੈਂ ਤੇਰੇ ਨਾਲ ਵਿਆਹ ਕਰਕੇ ਤੈਨੂੰ ਜੀਂਦੇ ਜੀ ਬੇਵਾਲੀ ਜ਼ਿੰਦਗੀ ਨਹੀਂ ਦੇ ਸਕਦਾ। ਮੈਂ ਉਹ ਕਹਿਣਾ ਵਾ ਹਾਂ ਮੈਂ ਤੁਹਾਡੇ ਬੱਚੇ ਦੀ ਮਾਂ ਬਣਨ ਵਾਲੀ ਆ ਜੀ। ਇਹ ਪਹਿਲੇ ਹਰ ਕੰਮ 'ਚ ਤੂੰ ਮਾਂ ਬਣ ਰਹੀ ਸੀ, ਹੁਣ ਬੱਚੇ ਨਹੀਂ ਬਣਦਾ। ਉਹ ਤਾਰੀ ਹੋ ਗਿਆ ਸੀ ਮੇਰੇ ਤੇ। ਯਾਰ ਗੱਲ ਚ ਮਾਂ ਬਣ ਬਾਲੀ ਇਹ ਤੂੰ ਕੀ ਹਰਕਤ ਕੀਤੀ? ਓਏ ਤਾਣੇ ਵਰਗੇ ਮਾਸੂਮ ਔਰਤਾਂ ਨੂੰ ਧੋਖਾ ਦਿੰਦੇ ਨੇ। ਓਏ ਸੌ ਰੱਬ ਦੀ, ਮੈਂ ਇਹਦੇ ਨਾਲ ਕੋਈ ਵਾਅਦਾ ਨਹੀਂ ਕੀਤਾ। ਇਹ ਬਕਵਾਸ ਕਰ ਰਹੀ ਹੈ ਜੋ ਕਹਿ ਰਹੀ ਹੈ। 3-4 ਵਾਰੀ ਤੇ ਇਹਨੂੰ ਮੈਂ ਅੱਪ ਤੋਂ ਫੜਿਆ, ਉੱਤੋਂ। ਜਦੋਂ ਇਹਨੂੰ ਪਤਾ ਲੱਗਦਾ ਮੈਂ ਫੜੀ ਗਈ ਆ, ਉਦੋਂ ਹੀ ਹਾਲ ਦਵਾਈ ਪਾ ਕੇ ਮੈਨੂੰ ਗੰਦਾ ਕਰ ਦਿੰਦੀ ਹੈ। ਇਹ ਬਹੁਤ ਤੇਜ਼ ਔਰਤ ਆ, ਤੁਸੀਂ ਨਹੀਂ ਜਾਣਦੇ ਨੂੰ, ਇਹਦੀ ਵਜ੍ਹਾ ਤੋਂ ਮੈਂ ਜੇਲ੍ਹ 'ਚ ਆਇਆ। ਲੇਕਿਨ ਬਾਲੀ ਉਹ ਬੱਚੇ ਦੀ ਤਾਂ ਫਿਕਰ ਕਰ। ਬੱਚਾ ਜਿਹਦਾ ਵਾਪੀ ਕਰੂਗਾ। ਆਹ ਉਹ ਵੀ ਐਗਰੀ ਕਹਿੰਦੀ ਆ ਇਹ ਵੀ ਗੱਲ ਅਰੇ ਵਾਹ। ਨਹੀਂ ਉਸਤਾਦ ਜੀ, ਨਹੀਂ। ਫਿਲਮ ਮੈਂ ਲਿਖਾਂਗਾ, ਅਦਾਕਾਰ ਮੌਜੂਦ ਆ, ਵੱਡੀ ਦੁਨੀਆ ਬੈਠੀ ਹੈ ਉਸਤਾਦ ਯਾਰ। ਯੂਜ਼ ਕਰਨ ਦੀ ਗੱਲ ਹੋਈ ਹੈ ਨਾ, ਤੁਹਾਡੇ ਕੋਲੋਂ ਤੁਸੀਂ ਯੂਜ਼ ਕਰੋ। ਤੁਹਾਡੇ ਅੰਦਰ ਡਾਇਰੈਕਟਰ ਵੀ ਹੈ ਤੇ ਐਕਟਰ ਵੀ ਹੈ। ਐਕਟਰ ਤੁਹਾਡੇ ਕੋਲ ਮੌਜੂਦ ਆ। पहले फिल्म उस्ताद जी को करके दिखाओ जी रामे के कलम से लिखा हुआ शाहकार वो तो कराओ ना। ਸਟੈਚੂ ਵਾਲੀ नहीं नहीं वो जी पिंड कभी जाके यार ਸਟੈਚੂ ਵਾਲੀ ਸਵਰਗ सजाद जानी प्रोडक्शन की तरफ से पहली टेलीफिल्म, ਉਹ ਕਰ ਲਓ। फैसल रामे के कलम से लिखा हुआ शाहकार। ਠੀਕ ਹੈ, ਆਪਾਂ ਜਾਣਾ ਹੈ। ਆ 2-3 ਦਿਨ ਸਿਰਫ ਅਸੀਂ ਬਿਜ਼ੀ ਆ, 2-3 ਦਿਨ ਬਿਜ਼ੀ ਆ। 23 ਤਰੀਕ ਤੱਕ ਅਸੀਂ ਉਹ ਸਾਰੇ ਮੁਸ਼ਾਇਰੇ ਕੰਪਲੀਟ ਕਰੀਏ, ਫਿਰ ਉਸ ਤੋਂ ਬਾਅਦ ਅੱਗੋਂ ਅਸੀਂ ਫਿਲਮਾਂ ਹੀ ਕਰਨੀਆਂ। ਇਹ ਕਹਾਣੀ ਤੁਸੀਂ ਬਹੁਤ ਵਾਰੀ ਸੁਣੀ, ਛੱਡ ਦਿਓ ਇਸ ਕਹਾਣੀ ਨੂੰ। ਆਪਣਾ ਖਿਆਲ ਰੱਖੋ, ਲਵ ਯੂ, ਹੱਸਦੇ ਮੁਸਕਰਾਉਂਦੇ ਰਹੋ, ਰੱਬ ਰੱਖਾ।